ਨਾਗਰਿਸ਼ਨ ਤੋਂ ਨੁਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁਡਲੈਂਡ ਸੁੱਚਾ ਸਿੰਘ ਜਸਕਰਨ ਸਿੰਘ ਗੁਰਪ੍ਰਤਾਪ ਸਿੰਘ ਫਰੈਜ਼ਨੋ ਪਰਮਜੀਤ ਕੌਰ ਰੰਗੀ ਵੈਕਾਵਿਲ ਜਰਨੈਲ ਸਿੰਘ ਲਿਨਵੁਡ ਵਾਸ਼ਿੰਗਟਨ ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ ਜੀਐਨ ਟਾਇਰਾਂ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੇਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੂਲਤਾਂ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪੰਜਾਬ ਸਰਕਾਰ ਨੇ ਆਪਣਾ ਆਖਰੀ ਬਜਟ ਥੋੜੀ ਜੀ ਆਵਾਜ਼ ਨਹੀਂ ਵੱਧ ਹੋ ਸਕਦੀ, ਤੁਹਾਡੀ ਆਵਾਜ਼ ਬੜੀ ਮੱਧਮ ਹੈ ਜੀ। ਤੇ ਹੁਣ ਠੀਕ ਹੈ ਮਿੰਟੂ ਜੀ? ਹਾਂਜੀ ਜੀ। ਸੋ ਜੇ ਆਪਾਂ ਗੱਲ ਕਰਦੇ ਜਾਈਏ ਪਹਿਲੀ ਖਬਰ ਤੇ ਨਜ਼ਰ ਮਾਰੀ ਤਾਂ ਕਹਿੰਦੇ ਪੰਜਾਬ ਸਰਕਾਰ ਨੇ ਆਪਣਾ ਆਖਰੀ ਬਜਟ ਪੇਸ਼ ਕੀਤਾ। ਹਾਂਜੀ, ਦੇਖੋ ਇਹਨਾਂ ਨੇ ਬਜਟ ਜਿਹੜਾ ਵਾ ਉਹ ਪੇਸ਼ ਕਰ ਦਿੱਤਾ। ਸੋ ਸਮਾਂ ਥੋੜਾ ਜਿਹਾ ਜਾਇਆ ਹੋ ਗਿਆ ਅੱਜ ਤਕਨੀਕੀ ਕਾਰਨ ਕਰਕੇ। ਮੈਂ ਮੁਖਤਸਰ ਇਸ ਚੀਜ਼ ਨੂੰ ਥੋੜਾ ਬਿਆਨ ਕਰ ਦਿੰਦਾ। ਜੋ ਵੀ ਅੱਜ ਇਹਨਾਂ ਨੇ ਬਜਟ ਪੇਸ਼ ਕੀਤਾ ਉਹਦੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਕੁਛ ਇਸ ਤਰ੍ਹਾਂ ਹੈ। ਜਿੱਦਾਂ ਤੁਹਾਨੂੰ ਪਤਾ ਹੀ ਹੈ, ਸੁਭਾਵਿਕ ਹੈ ਕਿ ਜਦੋਂ ਜਿਹੜੇ ਬਾਦਲ ਪਰਿਵਾਰ ਦੇ ਹੈਗੇ ਆ ਖਾਲੀ ਖਜ਼ਾਨਾ ਮੰਤਰੀ ਉਹ ਬਜਟ ਪੇਸ਼ ਕਰਨਗੇ ਤਾਂ ਸ਼ੁਰੂਆਤੀ ਤੁਹਾਨੂੰ ਪਤਾ ਹੀ ਹੈ ਕੁਛ ਸ਼ਹਿਰੋ ਸ਼ਾਇਰੀ ਦੇ ਜਿਹੜੇ ਆ ਉਹ ਅੰਸ਼ ਦੇਖਣ ਨੂੰ ਮਿਲਣਗੇ। ਸਾਰੀ ਸਪੀਚ ਦੇ ਵਿੱਚ ਹੀ ਹੈ। ਸ਼ੁਰੂਆਤ ਵੀ ਸ਼ਹਿਰੋ ਸ਼ਾਇਰੀ ਦੇ ਨਾਲ ਤੇ ਜੇ ਅੰਤ ਦੇਖੀਏ, ਖਾਤਮਾ ਦੇਖੀਏ ਤਾਂ ਉਹ ਵੀ ਇਸੇ ਤਰ੍ਹਾਂ ਦਾ ਹੀ ਹੈ। ਖੈਰ, ਤਾਂ ਇਹਨਾਂ ਨੇ ਕੁਛ ਆਪਣੀਆਂ ਪ੍ਰਾਪਤੀਆਂ ਗਣਾਈਆਂ ਔਰ ਉਸ ਤੋਂ ਬਾਅਦ ਪੋਟਲੀ ਖੋਲ੍ਹ ਦਿੱਤੀ, ਪੋਟਲੀ ਪਲਟਾ ਦਿੱਤੀ ਕਹਿ ਸਕਦੇ ਹੋ ਤੁਸੀਂ ਕਿ ਆਸ਼ੀਰਵਾਦ ਸਕੀਮ ਜਿਹੜੀ ਜਿਹਨੂੰ ਆਪਾਂ ਸ਼ਗਨ ਸਕੀਮ ਦੇ ਤੌਰ ਤੇ ਜਾਣਦੇ ਹਾਂ 21,000 ਤੋਂ ਵਧਾ ਕੇ ਇਹਨਾਂ ਨੇ 51,000 ਰੁਪਇਆ ਕਰਨ ਦਾ ਐਲਾਨ ਕਰ ਦਿੱਤਾ। ਫਿਰ ਬੁਢਾਪਾ ਪੈਨਸ਼ਨ 750 ਰੁਪਈਏ ਤੋਂ ਡਬਲ ਕਰ ਦਿੱਤੀ, ਮਤਲਬ ਕਿ 1,500 ਰੁਪਈਆ ਪ੍ਰਤੀ ਮਹੀਨਾ। ਫਿਰ ਇਸ ਤੋਂ ਇਲਾਵਾ ਬੀਬੀਆਂ ਦਾ, ਕਿਉਂਕਿ ਅੱਜ ਦਾ ਦਿਨ ਸੀਗਾ, ਖਾਸ ਤੌਰ ਤੇ ਬੀਬੀਆਂ ਨੂੰ ਰਾਹਤ ਦਿੱਤੀ ਗਈ ਕਿ ਇਹਨਾਂ ਨੂੰ ਬੱਸ ਦੇ ਵਿੱਚ ਸਫ਼ਰ ਜਿਹੜਾ ਉਹ ਮੁਫਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਰੁਜ਼ਗਾਰ ਵਾਸਤੇ ਇਹਨਾਂ ਨੇ ਜੋ ਵਾਅਦਾ ਕੀਤਾ ਸੀਗਾ ਉਹ ਤਾਂ ਚਲੋ ਕਿਆ ਹੁਆ ਤੇਰਾ ਵਾਅਦਾ। ਇਹਨਾਂ ਨੇ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ ਰੱਖਿਆ, ਮਤਲਬ ਕਿ ਆ ਕੁਛ ਮਹੀਨਿਆਂ ਦੇ ਅੰਦਰ ਅੰਦਰ, ਤੇ ਇਹਦੇ ਵਿੱਚ 428 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ। ਕਪੂਰਥਲਾ ਵਾਸੀਆਂ ਲਈ ਮਨਪ੍ਰੀਤ ਬਾਦਲ ਨੇ ਇੱਕ ਖਾਸ ਤੋਹਫਾ ਦਿੱਤਾ ਔਰ ਇਹਦੇ ਵਿੱਚ ਦਲਿਤ ਭਾਈਚਾਰੇ ਵਾਸਤੇ ਵੀ ਖੁਸ਼ਖਬਰੀ ਹੈ ਕਿ ਅੰਬੇਦਕਰ ਜੀ ਦੀ ਯਾਦ ਦੇ ਵਿੱਚ ਮਿਊਜ਼ੀਅਮ ਬਣਾਉਣ ਦਾ ਐਲਾਨ ਕੀਤਾ। ਲਾਗਤ ਇਹਦੀ ਆਏਗੀ 100 ਕਰੋੜ ਰੁਪਈਆ ਜੀ। ਇਸ ਤੋਂ ਇਲਾਵਾ ਹੋਰ ਪ੍ਰਾਪਤੀਆਂ ਜਿਹੜੀਆਂ ਉਹ ਗਣਾਈਆਂ ਨੇ। ਮਿਸਾਲ ਦੇ ਤੌਰ ਤੇ ਇਹਨਾਂ ਨੇ ਕਿਹਾ ਕਿ ਕੋਲਾ ਭਾਵੇਂ ਖਤਮ ਹੋ ਗਿਆ ਸੀ ਪਰ ਅਸੀਂ ਕੱਟ ਨਹੀਂ ਲੱਗਣ ਦਿੱਤੇ। ਇਹ ਸੱਚਾਈ ਤੁਹਾਨੂੰ ਪਿੰਡਾਂ ਵਾਲੇ ਬਿਹਤਰ ਦੱਸ ਸਕਦੇ ਕਿ ਕੱਟ ਜਿਹੜੇ ਸੀਗੇ ਉਹ ਕਿੰਨੇ ਵੱਟ ਕੱਢ ਨਿਕਲੇ ਸੀ ਉਸ ਟਾਈਮ ਜਦੋਂ ਇਹਨਾਂ ਨੇ ਲਾਏ ਤਾਂ ਕਿੰਨੇ ਵੱਟ ਕੱਢ ਕੇ ਗਏ ਸੀਗੇ। ਤਾਂ ਇੱਧਰ ਮਨਰੇਗਾ ਸਕੀਮ ਵਾਸਤੇ 400 ਕਰੋੜ ਰੁਪਈਆ ਰੱਖ ਦਿੱਤਾ। ਬਜਟ ਇਜਲਾਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਹੋਰ ਵੀ ਰੈਕਾਂ ਆਈਆਂ, ਜਿਵੇਂ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਤੋਂ ਵਧਾ ਕੇ 9400 ਰੁਪਈਆ ਕਰ ਦਿੱਤੀ ਗਈ। ਇਸ ਤਰ੍ਹਾਂ ਖੇਡ ਲਈ ਵੀ, ਮਤਲਬ ਕਿ ਸਪੋਰਟਸ ਲਈ ਵੀ ਇਹਨਾਂ ਨੇ 428 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਅਲਾਟ ਕੀਤਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ 750 ਕਰੋੜ ਰੁਪਈਆ। ਇਸ ਤਰ੍ਹਾਂ ਸਕੂਲ ਸਿੱਖਿਆ ਲਈ ਜੋ 11,000 ਕਰੋੜ ਰੁਪਈਆ ਰੱਖਿਆ ਗਿਆ। ਇਸ ਤੋਂ ਇਲਾਵਾ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ 1 ਜੁਲਾਈ 2021 ਤੋਂ ਲਾਗੂ ਕੀਤਾ ਜਾਵੇਗਾ, ਐਲਾਨ ਕੀਤਾ ਇਹਨਾਂ ਨੇ। ਪਹਿਲੀ ਕਿਸ਼ਤ ਅਕਤੂਬਰ 2021 ਦੇ ਵਿੱਚ ਔਰ ਦੂਸਰੀ ਕਿਸ਼ਤ ਜਿਹੜੀ ਆ ਜਨਵਰੀ 2022 ਦੇ ਵਿੱਚ ਅਦਾ ਕੀਤੀ ਜਾਵੇਗੀ। ਨਾਲ ਕਹਿ ਗਏ ਕਿ ਜੇ ਕੁਛ ਰਹਿ ਗਿਆ ਤੇ ਉਹ ਫਿਰ ਨਾ ਦੇਖ ਲਵਾਂਗੇ, ਮਤਲਬ ਕਿ ਜੇ ਕੋਈ ਬਕਾਇਆ ਸ਼ਿਕਾਇਆ ਰਹਿ ਗਿਆ ਤਾਂ ਮਤਲਬ ਕਿ ਪੂਰਾ ਕਲੀਅਰ ਨਹੀਂ ਕੀਤਾ ਜਾਏਗਾ ਸਿਰਫ ਤੇ ਸਿਰਫ ਇਲੈਕਸ਼ਨ ਵਾਸਤੇ। ਤਾਂ ਦੂਸਰੇ ਪਾਸੇ ਖੇਤ ਮਜ਼ਦੂਰਾਂ ਨੂੰ ਵੀ ਇੱਕ ਰਾਹਤ ਦਿੱਤੀ ਗਈ। 526 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਇਹਨਾਂ ਨੇ ਮਾਫ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਹਰ ਕੈਂਸਰ ਪੀੜਤ ਨੂੰ ਰਾਜ ਦੇ 19 ਹਸਪਤਾਲਾਂ ਵਿੱਚੋਂ 1.5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਜਿਹੜਾ ਹੈ ਉਹ ਇਹਨਾਂ ਨੇ ਐਲਾਨਿਆ। ਹੋਰ ਵੀ ਇੱਕ ਐਲਾਨ ਕੀਤਾ ਹੈ, ਮਸਲਨ ਜਿਹੜੇ ਕਿਸਾਨ ਰਹਿ ਗਏ ਸੀਗੇ ਉਹਨਾਂ ਦੀ ਕਰਜ਼ਾ ਮਾਫੀ ਵਾਸਤੇ ਵੀ ਇਹਨਾਂ ਨੇ ਰਕਮ ਜਿਹੜੀ ਹੈ ਉਹ 1100 ਕਰੋੜ ਦੀ ਰੱਖ ਦਿੱਤੀ ਹੈ। ਕੁੱਲ ਇਹ ਕਿੰਨੀ ਹੋ ਗਈ? ਤਕਰੀਬਨ 1700 ਕਰੋੜ। ਜਿਵੇਂ ਮੈਂ ਦੱਸਿਆ ਕਿ 530 ਕਰੋੜ ਜਿਹੜੇ ਆ ਉਹ ਖੇਤ ਮਜ਼ਦੂਰਾਂ ਦੇ ਮਾਫ ਕੀਤੇ ਜਾਣਗੇ। ਜੇ ਇਸ ਤੋਂ ਇਲਾਵਾ ਹੋਰ ਆਪਾਂ ਦੇਖੀਏ ਤਾਂ ਹੈਲਥ ਸੈਕਟਰ ਲਈ ਵੀ ਇਹਨਾਂ ਨੇ ਰੁਪਈਏ ਰੱਖੇ ਪਰ ਬਹੁਤ ਥੋੜ੍ਹੇ ਆ। 3882 ਕਰੋੜ ਰੁਪਈਆ ਸ਼ਾਇਦ ਸਾਇੰਸ ਅਤੇ ਟੈਕਨੋਲੋਜੀ ਲਈ
51 ਕਰੋੜ ਰੁਪਈਆ, ਵੈਸੇ ਸਕੂਲੀ ਸਿੱਖਿਆ ਵਾਸਤੇ 11,800 ਕਰੋੜ ਰੁਪਈਆ, ਘੱਟ ਹੈ ਵੀ ਪਿਛਲੇ ਨਾਲੋਂ ਜੇ ਦੇਖੀਏ ਤਾਂ। ਪਰ ਇੱਕ ਐਲਾਨ ਇਹਨਾਂ ਨੇ ਹੋਰ ਕੀਤਾ, ਉਹ ਵੈਸੇ ਦਿਲਚਸਪ ਆ। ਕਹਿੰਦੇ ਕਿ 9 ਲੱਖ ਹੋਰ ਰਾਸ਼ਨ ਕਾਰਡ ਵਾਲੇ ਜਿਹੜੇ ਪਰਿਵਾਰ ਜੋੜੇ ਜਾਣਗੇ। ਪਹਿਲਾਂ ਕੱਟੇ, ਬਾਅਦ ਦੇ ਵਿੱਚ ਹੁਣ ਜੋੜਨ ਦਾ ਐਲਾਨ ਕਰ ਦਿੱਤਾ। ਟੂਰਿਜ਼ਮ ਦੇ ਵਿੱਚ ਕਹਿੰਦੇ ਕਿ PPP ਮਾਡਲ ਜਿਹੜਾ ਵਾ, ਵੈਸੇ ਇਹਨਾਂ ਦੀ ਪਾਰਟੀ ਵੀ ਸੀਗੀ, ਸਾਨੂੰ ਯਾਦ ਹੋਣਾ PPP ਪਾਰਟੀ, ਤਾਂ ਇਹ ਕਹਿੰਦੇ ਕਿ ਟੂਰਿਜ਼ਮ ਦੇ ਵਿੱਚ ਇਹ ਮਾਡਲ ਜਿਹੜਾ ਉਹ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਲਾਗੂ ਕੀਤਾ ਜਾਊਗਾ। ਮੇਰਾ ਮੰਨਣਾ ਹੈ ਕਿ ਬਹੁਤ ਜਲਦੀ ਪ੍ਰਾਈਵੇਟ ਪਲੇਅਰ ਪੰਜਾਬ ਦੇ ਟੂਰਿਜ਼ਮ ਦੇ ਵਿੱਚ ਤੁਹਾਨੂੰ ਪਾਰੀ ਖੇਡਦੇ ਨਜ਼ਰ ਆਉਣਗੇ, ਜਿਸ ਤਰ੍ਹਾਂ ਦਾ ਇਮਕਾਨ ਅੱਜ ਝਲਕਾਰੇ ਮਾਰ ਗਿਆ ਹੈ। ਇਸ ਤੋਂ ਇਲਾਵਾ ਇਹਨਾਂ ਨੇ ਕੁਝ ਹੋਰ ਚੀਜ਼ਾਂ ਕਹੀਆਂ ਨੇ, ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ। ਇਹਨਾਂ ਨੇ ਕਿਹਾ ਕਿ ਸਾਡੀ ਜਿਹੜੀ GSDP ਆ, ਉਹਦੀ ਗਰੋਥ ਰੇਟ ਜਿਹੜੀ ਆ ਉਹ 10% ਹੈ, ਜੋ ਕਿ ਅਵਲ ਹੈ। ਮਤਲਬ ਕਿ ਤਾਲ ਠੋਕੀ ਇਹਨਾਂ ਨੇ, ਨਾਜ਼ ਕੀਤਾ ਹੈ। ਤੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ GSDP ਦੀ ਜੋ ਅਸੀਂ ਬੋਰਿੰਗ ਕਰ ਸਕਦੇ ਸੀਗੇ, ਉਹ ਬੋਰੋ ਅਸੀਂ ਸਿਰਫ 4% ਕੀਤਾ, ਜਦ ਕਿ 5% ਤੱਕ ਕੇਂਦਰ ਦੀ ਆਫਰ ਸੀਗੀ। ਮੋਹਾਲੀ ਮੈਡੀਕਲ ਕਾਲਜ ਵਾਸਤੇ ਇਹਨਾਂ ਨੇ ਕੁਝ ਪੈਸੇ ਜਿਹੜੇ ਆ ਉਹ ਅਲਾਟ ਕੀਤੇ ਆ, ਕੁਝ ਹੋਰ ਇਸ ਤਰ੍ਹਾਂ ਦਾ ਕੰਮ ਜਿਹੜੇ ਆ ਉਹ ਇਹਨਾਂ ਨੇ ਨੇਪਰੇ ਚੜਾਉਣ ਵਾਸਤੇ ਕੀਤੇ ਆ। ਸਿੱਧੇ ਤੌਰ 'ਤੇ ਜੇ ਤੁਸੀਂ ਦੇਖੋਗੇ ਤਾਂ ਇਹੋ ਹੀ ਲੱਗਦਾ ਕਿ ਇਹ ਬਜਟ ਹੈ ਜਿਹੜਾ ਉਹ ਆਪਣਾ ਜਿਹੜਾ ਚੁਣਾਵੀ ਏਜੰਡਾ ਜਿਹਨੂੰ ਆਪਾਂ ਕਹਿੰਦੇ ਹਾਂ, ਕਿ ਉਹਨੂੰ ਪੱਧਰਾ ਕਰਨ ਵਾਸਤੇ ਹੀ ਕੁਝ ਖਾਸ ਵਰਗ ਆ ਜਿਨ੍ਹਾਂ ਨੂੰ ਰਾਇਤਾਂ ਦੇ ਕੇ ਨਾਲ ਜੋੜਨ ਦਾ ਯਤਨ ਕੀਤਾ ਗਿਆ। ਮਤਲਬ ਜਿਵੇਂ ਤੁਸੀਂ ਦੇਖੋਗੇ ਤਾਂ ਬੁਢਾਪਾ ਪੈਨਸ਼ਨ ਆਪਾਂ ਨੂੰ ਸਭ ਨੂੰ ਪਤਾ ਕਿ ਬਜ਼ੁਰਗਾਂ ਨੂੰ ਜਾਂਦੀ ਹੈ, ਤਾਂ ਬਜ਼ੁਰਗ ਜਿਹੜੇ ਹੁੰਦੇ ਆ ਉਹ ਟੱਬਰ ਦੇ ਮੁਖੀ ਹੁੰਦੇ ਆ। ਮੁਖੀ ਬਹੁਤ ਹੱਦ ਤੱਕ ਕਈ ਵਾਰ ਰਾਜਨੀਤਿਕ ਫੈਸਲੇ ਕਰਦੇ। ਸਾਡਾ ਪੰਜਾਬੀ ਸੱਭਿਆਚਾਰ ਇਸ ਤਰ੍ਹਾਂ ਦਾ ਰਿਹਾ ਹੈ। ਆਪਾਂ ਜੇ ਪਿਛਲੇ ਕੁਝ ਦਹਾਕਿਆਂ ਤੱਕ ਵੇਖੀਏ ਪਿੱਛੇ ਜਾ ਕੇ, ਤਾਂ ਬਹੁਤ ਹੱਦ ਤੱਕ ਫੈਸਲਾ ਬਾਬੇ ਕਰਿਆ ਕਰਦੇ ਸੀਗੇ ਕਿ ਕਿਹੜੀ ਪਾਰਟੀ ਨੂੰ ਆਪਾਂ ਵੋਟ ਕਰਨੀ ਹੈ ਇਸ ਵਾਰੀ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਬੇਰੁਜ਼ਗਾਰਾਂ ਦਾ ਮੁੱਦਾ ਜੇ ਆਪਾਂ ਦੇਖੀਏ ਤਾਂ ਇਹਨਾਂ ਨੇ 2500 ਰੁਪਈਆ ਆਖਿਆ ਸੀਗਾ ਕਿ ਬੇਰੁਜ਼ਗਾਰੀ ਭੱਤਾ ਦੇਵਾਂਗੇ। ਉਹ ਭੱਤਾ ਬਿਲਕੁਲ ਉਹਦਾ ਪੱਤਾ ਹੀ ਕੱਢ ਦਿੱਤਾ, ਉਹਦਾ ਕੋਈ ਜ਼ਿਕਰ ਨਹੀਂ ਕੀਤਾ। ਉਲਟਾ ਲੱਖਾਂ ਨੌਕਰੀਆਂ ਵਾਲੀ ਜਿਹੜੀ ਗੱਲ ਕੀਤੀ ਆ, ਇਹ ਵੀ ਇੱਕ ਲਿਫਾਫੇਬਾਜ਼ੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਬੀਬੀਆਂ ਦੇ ਵਰਗ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ। ਔਰ ਕਮਾਲ ਦੀ ਗੱਲ ਹੈ, ਇਹਦੇ ਵਿੱਚ ਵੀ ਇੱਕ ਝੂਠ ਹੈ ਕਿ ਪਿਛਲੇ ਸਾਲ ਇਹਨਾਂ ਨੇ ਕਿਹਾ ਸੀਗਾ ਕਿ 1 ਅਪ੍ਰੈਲ ਤੋਂ ਬੀਬੀਆਂ ਦਾ ਜਿਹੜਾ ਸਫ਼ਰ ਆ ਉਹ ਅੱਧਾ ਹੋ ਜਾਏਗਾ, ਮਤਲਬ ਕਿ ਕਿਰਾਇਆ ਅੱਧਾ ਲਿਆ ਜਾਊਗਾ। ਤਾਂ ਉਹ ਜਿਹੜਾ ਐਲਾਨ ਸੀਗਾ ਉਹ ਐਲਾਨ ਹੀ ਰਹਿ ਗਿਆ। ਅੱਜ ਫਿਰ ਦੁਬਾਰਾ ਨਵੇਂ ਬਹੁਤ ਐਲਾਨ ਨੇ, ਮੈਂ ਗਿਣਾ ਸਕਦਾ, ਬਹੁਤ ਸਾਰੇ ਐਲਾਨ ਆ ਜਿਹੜੇ ਪਹਿਲਾਂ ਵੀ ਹੋਏ, ਅੱਜ ਫਿਰ ਰਿਪੀਟ ਕੀਤੇ ਗਏ। ਤਾਂ ਕਹਿੰਦਾ ਭਾਵ ਇਹ ਹੋਆ ਕਿ ਬਸ ਐਂ ਜਿੱਦਾਂ ਕਹਿ ਲਓ ਕਿ ਸਾਧੇ ਗਏ ਕਿ ਹਾਂ ਭਾਈ ਆਹ ਵਰਗ ਜਿਹੜੇ ਆ ਉਹ ਸਾਧਨੇ ਆ, ਉਹਨਾਂ ਨੂੰ ਆਪਾਂ ਆਪਣੇ ਨਾਲ ਜੋੜਨਾ ਅੰਤਲੇ ਸਾਲ ਦੇ ਵਿੱਚ। ਫਿਰ ਜੇ ਇਸ ਤਰ੍ਹਾਂ ਤੁਸੀਂ ਦੇਖੋਗੇ ਤਾਂ ਬਹੁਤ ਸਾਰੇ ਵਾਅਦੇ ਦਲਿਤਾਂ ਨਾਲ ਕੀਤੇ ਗਏ ਸੀਗੇ ਕਿ ਤੁਹਾਨੂੰ 10-10 ਮਰਲਿਆਂ ਦਾ ਪਲਾਟ ਦੇਵਾਂਗੇ ਵਗੈਰਾ ਵਗੈਰਾ, ਜੋ ਇਹਨਾਂ ਨੇ ਵਾਅਦੇ ਕੀਤੇ ਸੀ। ਵੈਸੇ ਇਹਨਾਂ ਦੀ ਜਿਹੜੀ ਹਾਈ ਕਮਾਂਡ ਦੀ ਵੈਬਸਾਈਟ ਹੈ ਨਾ, ਉਹਦੇ ਤੋਂ ਚੋਣਾਵੀ ਮੈਨੀਫੈਸਟੋ ਹੈ ਜਿਹੜਾ ਇਹਨਾਂ ਦਾ 2017 ਉਹ ਵੀ ਹਟਾ ਦਿੱਤਾ ਗਿਆ। ਸਵਾਲ ਦੀ ਗੱਲ ਹੈ, ਦਿਲਚਸਪ ਗੱਲ ਹੈ ਕਿ ਲੋਕ ਪੜ੍ਹਨਾ ਦੇਣ। ਤਾਂ ਉਹ ਦਲਿਤਾਂ ਨਾਲ ਜੋ ਵਾਅਦੇ ਕੀਤੇ ਸੀਗੇ ਕੱਖ ਵੀ ਨਹੀਂ ਹੋਇਆ, ਉਹਨਾਂ ਦੇ ਵਿੱਚ ਕੁਛ ਵੀ ਪੂਰਾ ਨਹੀਂ ਹੋਇਆ। ਇੰਡਸਟਰੀ ਨੂੰ ਤੁਸੀਂ ਦੇਖ ਲਓ, ਜਿੰਨੇ ਵੀ ਐਲਾਨ ਹੋਏ ਆ, ਮੈਂ ਮੇਨ ਐਲਾਨ ਦੱਸੇ ਤੁਹਾਨੂੰ, ਪੰਜਾਬੀ ਮੀਡੀਆ 'ਚ ਇਸ ਤੋਂ ਵੀ ਘੱਟ ਹੋਣਗੇ। ਮਤਲਬ ਕਿ ਚੁਣਿੰਦਾ 5-10 ਹੀ ਹਰੇਕ ਬੰਦਾ ਜਿਹੜਾ ਕੋਈ ਵੀ ਪੱਤਰਕਾਰ ਹੈ, ਕੋਈ ਵੀ ਮੀਡੀਆ ਆਊਟਲੈਟ 10-15 ਐਲਾਨ ਹੀ ਦੱਸਦਾ, ਆਪਾਂ ਖਾਤੇ ਕਰ ਲਏ ਕਵਰ। ਤਾਂ ਤੁਸੀਂ ਦੇਖ ਲਓ ਕਿ ਇੰਡਸਟਰੀ ਦਾ ਜ਼ਿਕਰ ਤੱਕ ਨਹੀਂ ਆਇਆ, ਇੰਡਸਟਰੀ ਦਾ ਜ਼ਿਕਰ ਤੱਕ ਨਹੀਂ ਹੈ। ਜਦਕਿ ਇਹਨਾਂ ਦਾ ਮੈਨੀਫੈਸਟੋ ਤੁਸੀਂ ਚੱਕ ਕੇ ਦੇਖ ਲਓ, ਉਹਦੇ 'ਚ ਇਹਨਾਂ ਨੇ 2 ਕੋਰੀਡੋਰ ਬਣਾਉਣ ਦਾ ਐਲਾਨ ਕੀਤਾ ਸੀ, ਸਸਤੀ ਬਿਜਲੀ ਦਾ ਐਲਾਨ ਕੀਤਾ ਸੀਗਾ। ਇਸ ਤੋਂ ਇਲਾਵਾ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਲੈਂਡ ਜਿਹੜੀ ਹੈ, ਮਤਲਬ ਕਿ ਜੋ ਬਹੁਤ ਮਹੱਤਵਪੂਰਨ ਹੁੰਦੀ ਹੈ ਉਦਯੋਗ ਵਾਸਤੇ, ਉਹ ਲੈਂਡ ਅਸੀਂ ਬਹੁਤ ਈਜ਼ੀਲੀ ਮੁਹੱਈਆ ਕਰਵਾਵਾਂਗੇ। ਐਸਾ ਕੁਛ ਨਹੀਂ ਹੋਇਆ ਪੰਜਾਬ ਦੇ ਵਿੱਚ। ਔਰ ਉਲਟਾ 5 ਰੁਪਏ ਕਹਿੰਦੇ ਕਿ ਅਸੀਂ ਪਰ ਯੂਨਿਟ ਦਿੰਦੇ ਹਾਂ ਇੰਡਸਟਰੀ ਨੂੰ, ਪਰ ਜਿਹੜੇ ਸੈਸ ਲਾਏ ਜਾਂਦੇ ਉੱਤੇ ਉਹ ਬਹੁਤ ਮਹਿੰਗੀ ਕਰ ਦਿੰਦੇ ਆ ਬਿਜਲੀ। ਤਾਂ ਉਹਨਾਂ ਸੈਸ ਨੂੰ ਵੀ ਖਤਮ ਕਰਨ ਦਾ ਜਾਂ ਘੱਟ ਕਰਨ ਦਾ ਕੋਈ ਤਹਈਆ ਨਹੀਂ ਹੈ ਇਹਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਆ ਜੋ SGTP ਦਾ ਮੇਰੇ ਖਿਆਲ ਦੇ ਨਾਲ ਰਿਫੰਡ ਹੈ SGST ਦਾ, ਉਹ 250 ਕਰੋੜ ਰੁਪਏ ਦਾ ਹੈ ਉਦਯੋਗਪਤੀਆਂ ਦਾ, ਉਹਦੇ ਬਾਰੇ ਵੀ ਕੋਈ ਚਰਚਾ ਨਹੀਂ। ਮਤਲਬ ਕਿ ਉਦਯੋਗ ਨੂੰ ਛੂਹਿਆ ਤੱਕ ਨਹੀਂ ਗਿਆ, ਬਸ ਪਾਡੀਆਂ ਮਾਰੀਆਂ ਗਈਆਂ, ਫੜਾਂ ਮਾਰੀਆਂ ਗਈਆਂ ਕਿ ਇਹੋ ਜਿਹਾ ਬਜਟ ਜਿਹੜਾ ਉਹ ਅੱਜ ਤੱਕ ਨਹੀਂ ਆਇਆ। ਪਰ ਘਾਟੇ ਵਾਲਾ ਬਜਟ ਫਿਰ ਰਿਹਾ। ਸਰਪਲਸ ਕਹਿੰਦੇ ਸੀਗੇ ਕਿ ਕਰ ਦੇਣਾ ਸੀਗਾ, ਪਰ ਮਾਰ ਗਿਆ ਕਰੋਨਾ ਚੰਦਰਾ ਸਾਨੂੰ, ਨਹੀਂ ਤਾਂ ਅਸੀਂ ਸਰਪਲਸ ਕਰ ਦੇਣਾ ਸੀਗਾ। ਤਾਂ ਕਰਜ਼ਾ ਜਿਹੜਾ ਉਹ 2,73,000 ਕਰੋੜ ਰੁਪਏ ਦਾ ਦੱਸ ਗਿਆ ਕਿ 2.25 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਰਹਿਣ ਦੀ ਸੰਭਾਵਨਾ।
ਅਗਲੇ ਫਾਈਨੈਂਸ ਈਅਰ ਤੱਕ। ਤਾਂ ਤੁਸੀਂ ਸਮਝ ਹੀ ਸਕਦੇ ਹੋ ਜੋ ਆਪਾਂ ਉਦੋਂ ਕਰਦੇ ਪਏ ਸੀ ਕੈਗ ਦੀ ਖਬਰ, ਤਾਂ ਉਹ ਪੂਰਾ ਹੋ ਹੀ ਜਾਣਾ। ਮੈਨੂੰ ਲੱਗਦਾ ਕਿ ਉਹ ਤੋਂ ਪਹਿਲਾਂ ਹੀ ਇਹਨਾਂ ਨੇ ਉਹ ਟੀਚਾ ਸਰ ਕਰ ਲੈਣਾ, ਜਿਹੜਾ ਉਹ ਦੱਸਦੇ ਸੀਗੇ ਕਿ 4 ਲੱਖ ਕਰੋੜ ਰੁਪਈਏ ਦਾ ਕਰਜ਼ਾ ਜਿਹੜਾ ਉਹ ਜਲਦੀ ਹੋ ਜਾਏਗਾ। ਦਿਲਚਸਪ ਕੁਝ ਹੋਰ ਵੀ ਗੱਲਾਂ ਨੇ। ਆ ਜਿਹੜਾ ਹੁਣ GSDP ਦੀ ਗਰੋਥ ਰੇਟ ਕਹਿੰਦੇ ਆ ਕਿ 10% ਹੈ। ਦੇਖੋ ਮੈਂ ਇਕਨੋਮਿਸਟ ਨਹੀਂ ਆ, ਮੈਂ ਕੋਈ ਆਰਥਿਕ ਮਾਹਰ ਨਹੀਂ ਆ, ਪਰ ਅੰਕੜੇ ਜਿਹੜੇ ਆ ਉਹ ਕੁਛ ਦੇਖਦੇ ਰਹੀਦਾ। ਤਾਂ ਤੁਸੀਂ ਜੇ ਦੇਖੋਗੇ GSDP ਕਿ ਅਸੀਂ ਅਵਲ ਆ, ਝੂਠ ਹੈ, ਬਿਲਕੁਲ ਕੋਰਾ ਝੂਠ ਹੈ। ਜੇ ਤੁਸੀਂ 19-20 ਨੂੰ ਇਹ ਇਹਨਾਂ ਨੇ ਬੇਸ ਈਅਰ ਮੰਨਿਆ ਕਿ ਅਸੀਂ 19-20 ਤੋਂ ਚੱਕਾਂਗੇ, ਹੁਣ ਉਹ ਤੋਂ ਗਾਂਹ ਦੀ ਗੱਲ ਜਿਹੜੀ ਵਿੱਚੋਂ ਛੱਡ ਕੇ 20-21 ਵਾਲਾ ਛੱਡ ਕੇ ਪੈਂਡੇਮਿਕ ਆ ਗਿਆ, ਮਤਲਬ ਕਿ ਉੱਥੋਂ ਹੀ ਇਹਨਾਂ ਨੇ ਅੰਕੜਾ ਗਿਣਿਆ। ਤਾਂ ਉਸ ਸਾਲ ਦੇ ਵਿੱਚ ਜੇ ਤੁਸੀਂ ਦੇਖੋਗੇ ਆਂਧਰਾ ਦਾ 12.73 ਗਰੋਥ ਰੇਟ ਰਿਹਾ ਹੈ। ਜੇ ਇਸ ਤੋਂ ਇਲਾਵਾ ਤੁਸੀਂ ਗੁਆਂਢੀ ਸੂਬੇ ਹਰਿਆਣੇ ਦਾ ਵੇਖੋਗੇ ਤਾਂ ਉਹ 13.77 ਰਿਹਾ, ਸਾਡੇ ਤੋਂ ਜ਼ਿਆਦਾ ਰਿਹਾ। ਫਿਰ ਇਹ ਕਹਿੰਦੇ ਕਿ ਦੇਖੋ ਜੀ ਸਾਡੇ ਬੰਦਿਆਂ ਦੀ ਜਿਹੜੀ ਪਰ ਕੈਪੀਟਾ ਇਨਕਮ ਆਪਾਂ ਕਹਿੰਦੇ ਆ ਕਿ ਉਹ ਵਧੀ ਆ, ਉਹ ਠੀਕ ਹੈ ਵਧੀ ਆ। ਜਾਂ ਤੁਸੀਂ ਕਹੋਗੇ ਕਿ ਸਾਡਾ ਮਾਲੀਆ ਜਿਹੜਾ ਉਹਦੀ ਕਲੈਕਸ਼ਨ ਵਧੀ ਹੈ, ਟੈਕਸ ਕਲੈਕਸ਼ਨ ਵਧੀ, ਉਹ ਤਾਂ ਵਧੇਗੀ ਜਿਵੇਂ ਜਿਵੇਂ ਸਮਾਂ ਬੀਤੇਗਾ। ਪਰ ਦਿਲਚਸਪ ਗੱਲ ਇਹ ਆ ਕਿ ਕੌਮੀ ਪਰ ਕੈਪੀਟਾ ਇਨਕਮ ਜੇ ਤੁਸੀਂ ਕੱਢੋਗੇ, ਠੀਕ ਹੈ ਪੰਜਾਬ ਉਹ ਤੋਂ ਥੋੜ੍ਹਾ ਜਿਹਾ ਬਿਹਤਰ ਨਜ਼ਰ ਆਉਂਦਾ ਹੈ, ਪਰ ਜੇ ਤੁਸੀਂ ਮੁਕਾਬਲਤਨ ਹਰਿਆਣੇ ਦੇ ਦੇਖੋਗੇ ਤਾਂ ਉਹਨਾਂ ਦੀ ਪਰ ਕੈਪੀਟਾ ਇਨਕਮ ਸਾਥੋਂ 90,000 ਰੁਪਈਆ ਜ਼ਿਆਦਾ ਹੈ। ਜੇ ਤੁਸੀਂ ਗੋਆ ਨੂੰ ਦੇਖੋਗੇ, ਮਿਜ਼ੋਰਮ ਨੂੰ ਦੇਖੋਗੇ, ਸਿੱਕਮ ਨੂੰ ਦੇਖੋਗੇ ਜਾਂ ਮਹਾਰਾਸ਼ਟਰ ਨੂੰ ਦੇਖੋਗੇ ਤਾਂ ਅਸੀਂ ਬਹੁਤ ਪਛੜੇ ਹੋਏ ਹਾਂ। ਇਹ ਕਹਿ ਦੇ ਮਤਲਬ ਕਿ ਇੱਕ ਸਿਲੈਕਟਿਵ ਅਪਰੋਚ ਆ ਕਿ ਤੁਸੀਂ ਆਪਣੇ ਪੱਖ ਦੇ ਵਿੱਚ ਭੁਗਤਾਉਣ ਵਾਸਤੇ ਉਹ ਇਕੱਠੇ ਕਰ ਲੈਣੇ ਅੰਕੜੇ, ਉਹਨਾਂ ਨੂੰ ਤੁਸੀਂ ਬਿਆਨ ਕਰ ਦੇਣਾ, ਤੜਕਾ ਲਾ ਦੇਣਾ, 2 ਉੱਥੋਂ ਦੀਆਂ ਸੁਣਾ ਦਿੱਤੀਆਂ, 2 ਇੱਧਰ ਦੀਆਂ ਸੁਣਾ ਦਿੱਤੀਆਂ, ਸ਼ਹਿਰੋ ਸ਼ਹਿਰੀ ਕਰ ਦਿੱਤੀ। ਇਸ ਤਰ੍ਹਾਂ ਦਾ ਇੱਕ ਬਜਟ ਹੈ ਜਿਹੜਾ ਪੇਸ਼ ਹੋਇਆ। ਤਾਂ ਕੁੱਲ ਮਿਲਾ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਕਿ 4 ਸਾਲ ਇਹਨਾਂ ਨੇ ਕਹਿ ਲਓ ਕਿ ਕੁਛ ਨਹੀਂ ਕੀਤਾ, ਕੱਖ ਨਹੀਂ ਕੀਤਾ, ਸਿਵਾਏ ਮਤਲਬ ਕਿ ਇੱਦਾਂ ਹੀ ਵੀ ਮਾੜਾ ਮੋਟਾ ਅਸੀਂ ਲੋਕਾਂ ਦੇ ਵਿੱਚ ਜਾਣ ਜੋਗੇ ਰਹੀਏ, ਜਿੰਨਾ ਥੋੜ੍ਹਾ ਜਿਹਾ ਕਰਜ਼ਾ ਮਾਫ ਕਰ ਦਿੱਤਾ, ਥੋੜ੍ਹੀਆਂ ਜਿਹੀਆਂ ਹੋਰ ਸਮਾਰਟਫੋਨ ਆ ਕੇ ਤੀਜੇ ਸਾਲ ਦੇ ਚੌਥੇ ਸਾਲ ਦੇ ਵਿੱਚ ਵੰਡ ਦਿੱਤੇ। ਹੁਣ ਵੀ ਸਮਾਰਟਫੋਨ ਵਾਸਤੇ ਕਹਿੰਦੇ ਕਿ 100 ਕਰੋੜ ਰੁਪਈਆ ਰੱਖਾਂਗੇ, ਪਰ ਇਹਨਾਂ ਨੇ ਆਖਿਆ ਕਿ 1 ਸਾਲ ਅਸੀਂ ਡਾਟਾ ਵੀ ਫ੍ਰੀ ਦੇਵਾਂਗੇ। ਹੋਰ ਕਿੰਨੇ ਵਾਅਦੇ ਕੀਤੇ ਸੀ, ਕਿੰਨੇ ਵਾਅਦੇ ਤੁਸੀਂ ਚੋਣ ਮੈਨੀਫੈਸਟੋ ਲੱਭ ਲਿਓ, ਕਿਤੇ ਨਾ ਕਿਤੇ ਮਿਲ ਜਾਣਾ ਤੁਹਾਨੂੰ ਟੁੱਟਾ ਭੱਜਾ। ਤਾਂ ਤੁਸੀਂ ਦੇਖ ਲਿਓ ਕਿ ਕਿੰਨੇ ਵਾਅਦੇ ਪੂਰੇ ਹੋਏ। ਹੁਣ ਤਾਂ ਇਹ ਕਹਿੰਦੇ ਕਿ ਅਸੀਂ 85% ਕਰਤੇ ਜੀ, 10-15% ਹੁਣ ਬਜਟ ਨੇ ਕਰ ਦਿੱਤੇ ਆ। ਚਲੋ ਮੇਲਾ ਖਤਮ ਹੋਇਆ, ਕਰਨ ਨੂੰ ਜਾਓ। ਪਰ ਇਸ ਜੇ ਤੁਸੀਂ ਬਜਟ ਨੂੰ ਦੇਖੋਗੇ ਤਾਂ ਕੋਈ ਵਿਕਾਸ ਪੱਖੀ ਨਹੀਂ ਹੈ, ਕੋਈ ਤਰਜੀਹਾਂ ਨਹੀਂ ਹੈ ਇਹਦੇ 'ਤੇ ਵਿਕਾਸ ਦੀਆਂ। ਕਿਉਂਕਿ ਮਿਸਾਲ ਦੇ ਤੌਰ 'ਤੇ ਜੇ ਤੁਸੀਂ ਦੇਖੋਗੇ ਤਾਂ ਸਿਹਤ ਲਈ ਬਹੁਤ ਘੱਟ ਬਜਟ ਰੱਖਿਆ, ਬਹੁਤ ਘੱਟ। ਸਿੱਖਿਆ ਦਾ ਬਜਟ ਵੀ ਘਟਾਇਆ, ਹਾਇਰ ਐਜੂਕੇਸ਼ਨ ਦਾ ਤਾਂ ਸੋਚਿਆ ਹੀ ਕੱਖ ਨਹੀਂ ਗਿਆ। ਪੰਜਾਬ ਦੇ ਵਿੱਚ ਜਿਹੜੇ ਲੈਕਚਰਾਰ ਆ ਉਹ ਇੰਨੇ ਸ਼ਾਰਟ ਨੇ ਮੇਰੇ ਖਿਆਲ ਦੇ ਨਾਲ। ਜੇ ਤੁਸੀਂ ਸਰਕਾਰੀ ਕਾਲਜਾਂ ਦੀ ਗੱਲ ਕਰੋਗੇ 1800 ਦੇ ਕਰੀਬ ਅਸਾਮੀਆਂ ਨੇ ਅਤੇ ਮੈਨੂੰ ਲੱਗਦਾ ਕਿ 700-800 ਹੀ ਪੂਰੇ ਆ, ਬਾਕੀ ਸਭ ਖਾਲੀ ਆ। ਜੇ ਹੈਗੇ ਵੀ ਆ ਤਾਂ ਉਹ ਪੱਕੇ ਨਹੀਂ ਹੈ, ਕੱਚੇ ਕੰਮ ਸਾਰੀ ਜਾਂਦੇ ਆ। ਸਕੂਲਾਂ ਦੇ ਲੈਕਚਰਾਰਾਂ ਦੀ ਭਰਤੀ ਹੋਈ ਨਹੀਂ ਹੋਈ, ਕਈ ਥਾਈਂ ਵਿਚਾਰੇ ਬਸ 1-2 ਜਣੇ ਆ ਜਿਹੜੇ ਉਹ ਡੰਗ ਟਪਾਈ ਜਾਂਦੇ, ਕਈ ਥਾਈਂ ਹੈ ਹੀ ਨਹੀਂ ਹੈ, ਕਈ ਥਾਈਂ 1 ਅੱਧਾ ਲੈਕਚਰਾਰ ਆ। ਸੋ ਹਾਇਰ ਐਜੂਕੇਸ਼ਨ ਦੀ ਕਿਤੇ ਕੋਈ ਗੱਲ ਨਹੀਂ, ਸਿਰਫ ਤੇ ਸਿਰਫ ਇੱਕ ਕਿਹਾ, ਸ਼ਾਇਦ ਮੇਰੇ ਖਿਆਲ ਦੇ ਨਾਲ ਮਲੇਰਕੋਟਲੇ ਨੂੰ ਇੱਕ ਕਾਲਜ ਦਿੱਤਾ ਗਿਆ, ਕਾਲਜ ਦਿੱਤਾ ਗਿਆ, ਹੋਰ ਕੁਛ ਵੀ ਨਹੀਂ ਹੈ ਇਹਦੇ 'ਚ। ਪਰ ਜਿਹੜੇ ਪਹਿਲਾਂ ਕਾਲਜ ਆ ਉਹ ਤੇ ਡੱਬ ਵੱਜਦੇ ਫਿਰਦੇ ਆ। ਕੀ ਕਰੋਗੇ? ਤਾਂ ਹਾਇਰ ਐਜੂਕੇਸ਼ਨ, ਸਿਹਤ, ਜਾਂ ਫਿਰ ਤੁਸੀਂ ਬੇਰੁਜ਼ਗਾਰ ਦੇ ਪੱਖ ਤੋਂ ਦੇਖੋਗੇ ਜਾਂ ਇੰਡਸਟਰੀ ਦੇ ਪੱਖ ਤੋਂ ਦੇਖੋਗੇ ਤਾਂ ਇਹ ਬਜਟ ਹੈ ਜਿਹੜਾ ਨਖਿੱਧ ਨਜ਼ਰ ਆਏਗਾ। ਹਾਂ, ਜੇ ਲੋਲੀਪੋਪ ਦੇਣ ਦੇ ਮਾਮਲੇ 'ਚ, ਲੋਕਾਂ ਨੂੰ ਭਰਮਾਉਣ ਦੇ ਮਾਮਲੇ 'ਚ, ਰੁਝਾਉਣ ਦੇ ਮਾਮਲੇ 'ਚ ਦੇਖੋਗੇ ਤਾਂ ਇਸ ਬਜਟ ਨੂੰ ਤੁਸੀਂ ਕੁਛ ਨਾ ਕੁਛ ਨੰਬਰ ਜ਼ਰੂਰ ਦੇ ਸਕਦੇ ਜੀ। ਤਕਰੀਬਨ ਹਰ ਬਜਟ ਨੂੰ ਇਸੇ ਹੀ ਪੱਖ ਤੋਂ ਨੰਬਰ ਜਿਹੜੇ ਉਹ ਮਿਲਦੇ ਆ। ਅਸਲ ਦੇ ਵਿੱਚ ਕੰਮ ਇਹਨਾਂ ਨੇ ਕਿੰਨੇ ਕੁ ਕੀਤੇ ਆ ਹੁਣ ਤੱਕ ਇਹ ਪਤਾ ਹੀ ਆ। ਅਗਲੀ ਮਿੰਟੂ ਜੀ ਕਰ ਲਈਏ ਗੱਲ, ਤੇ ਬਜਟ ਤੋਂ ਨਾਖੁਸ਼ ਮੁਲਾਜ਼ਮਾਂ ਨੇ ਫੂਕੇ ਮੁੱਖ ਮੰਤਰੀ ਤੇ ਮਿਰਜ਼ਾ ਗਾਲਿਬ ਦੇ ਪੁਤਲੇ। ਦੇਖੋ ਗੱਲ ਇਹ ਆ ਕਿ ਮੁਲਾਜ਼ਮ ਵਰਗ ਜਿਹੜਾ ਹੈ ਉਹ ਸਰਕਾਰ ਤੋਂ ਨਾਖੁਸ਼ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਅਤੇ ਦੂਜੀ ਗੱਲ ਇਹ ਆ ਕਿ ਸਰਕਾਰ ਨੂੰ ਇਸ ਗੱਲ ਦਾ ਇਲਮ ਹੈ, ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਆ ਕਿ ਮੁਲਾਜ਼ਮ ਤਬਕਾ ਸਾਡੇ ਨਾਲ ਨਾਰਾਜ਼ ਚੱਲ ਰਿਹਾ ਹੈ। ਔਰ ਮੁਲਾਜ਼ਮਾਂ ਦੀ ਜਿਹੜੀ ਨਾਰਾਜ਼ਗੀ ਹੁੰਦੀ ਹੈ ਨਾ, ਜਿਵੇਂ ਗਾਣਾ ਸਾਡੇ ਨਾਲ ਸੋਹਣੇ ਉਹ ਨਾਰਾਜ਼ਗੀ ਤੇ ਨਹੀਂ, ਤਾਂ ਜਿਹੜੀ ਨਾਰਾਜ਼ਗੀ ਹੁੰਦੀ ਮੁਲਾਜ਼ਮਾਂ ਦੀ ਉਹ ਕਈ ਵਾਰ ਸਰਕਾਰਾਂ ਨੂੰ ਬੜੀ ਪੁੱਠੀ ਪੈਂਦੀ ਆ। ਤਾਂ ਇਹਨਾਂ ਨੇ ਯਤਨ ਤਾਂ ਕੀਤਾ, ਕਿਉਂਕਿ ਦੇਖੋ 6ਵੇਂ ਵਿੱਤ ਕਮਿਸ਼ਨ ਦੀਆਂ ਜੋ ਵੀ ਬਣਦੀਆਂ ਨੇ ਅਦਾਇਗੀਆਂ
ਉਹ ਹੁਣ ਇਹ ਦੇਣ ਜਾ ਰਹੇ ਆ। ਹੁਣ ਉਹ ਵੀ 2 ਕਿਸ਼ਤਾਂ 'ਚ ਕਹਿੰਦੇ ਆ ਕਿ ਅਸੀਂ ਦੇਵਾਂਗੇ, ਔਰ ਕਿਸ਼ਤ ਵੀ ਕੀ ਹੈ ਕਿ ਅਕਤੂਬਰ 'ਚ, 1 ਜਨਵਰੀ 2022 ਦੇ ਵਿੱਚ, ਦੂਜੀ ਉਦੋਂ ਤੱਕ ਸਰਕਾਰ ਜਿਹੜੀ ਹੈ ਜਾਣ ਵਾਲੀ ਹੋਏਗੀ। ਤੇ ਫਿਰ ਨਾਲ ਕਿਹਾ ਕਿ ਜੇ ਕੋਈ ਬਕਾਇਆ ਰਹਿ ਗਿਆ ਉਹ ਫਿਰ ਗਾਹ ਸਿਲਸਿਲੇਵਾਰ ਤਰੀਕੇ ਨਾਲ, ਮਤਲਬ ਕਿ ਸਾਰਾ ਕਲੀਅਰ ਨਹੀਂ ਕਰਨਗੇ। ਡੀਏ ਦੀਆਂ ਕਿੰਨੀਆਂ ਕਿਸ਼ਤਾਂ ਜਿਹੜੀਆਂ ਅੜੀਆਂ ਪਈਆਂ, ਇਸ ਤਰ੍ਹਾਂ ਹੀ ਏਰੀਅਰ, ਸੋ ਬਹੁਤ ਕੁਛ ਆ। ਮੁਲਾਜ਼ਮਾਂ ਦੇ ਨਾਲ ਇਹਨਾਂ ਨੇ ਵਾਅਦੇ ਕਿਹੜਾ ਥੋੜੇ ਕੀਤੇ ਸਨ, ਉਦੋਂ ਕਿਹੜਾ ਕਿਸੇ ਵੈਦ ਨੇ ਦੱਸਿਆ ਸੀਗਾ ਕਿ ਜੋ ਵੀ ਅੱਗੇ ਆਉਂਦਾ ਲਿਖ ਦਿਓ ਮੈਨੀਫੈਸਟੋ 'ਚ। ਉਦੋਂ ਤੇ ਮਨਮੋਹਨ ਸਿੰਘ ਤੋਂ ਜਾਰੀ ਕਰਵਾਈ ਜਾਂਦੇ ਸੀ, ਤੇ ਅੱਜ ਪ੍ਰਸ਼ਾਂਤ ਕਿਸ਼ੋਰ ਤਾਂ ਆ ਗਿਆ। ਮਨਮੋਹਨ ਸਿੰਘ ਨੂੰ ਵੀ ਸੱਦਣਾ ਚਾਹੀਦਾ ਦੁਬਾਰਾ ਕਿ ਆ ਜਾਓ ਭਾਈ ਸਾਹਿਬ, ਤੁਸੀਂ ਵੀ ਆ ਜਾਓ। ਤੁਸੀਂ ਉਦੋਂ ਰਿਲੀਜ਼ ਕਰਦੇ ਸੀ ਜਿਵੇਂ ਫਿਲਮ ਰਿਲੀਜ਼ ਕਰਨੀ ਹੁੰਦੀ ਹੈ, ਦੇਖੋ ਖਾ ਕੇ ਇਹਦੇ 'ਚ ਕੱਢੋ ਨੁਕਸ। ਤੁਸੀਂ ਤੇ ਬਹੁਤ ਤਕੜੇ ਆਰਥਿਕ ਮਾਹਰ ਹੋ, ਤੁਸੀਂ ਤੇ ਨਰਿੰਦਰ ਮੋਦੀ ਦੀ ਨੋਟਬੰਦੀ ਦੀ ਪਿਸ਼ਿੰਗ ਹੀ ਕਰ ਦਿੱਤੀ ਸੀਗੀ ਕਿ ਇਹਦਾ ਸਿੱਟਾ ਕੀ ਨਿਕਲਣਾ ਹੈ। ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ, ਤਾਂ ਹੁਣ ਦੇਖ ਲਓ ਉਹ ਵਾਕਈ ਸਿੱਟਾ ਉਹੀ ਨਿਕਲਿਆ। ਤਾਂ ਤੁਸੀਂ ਇੱਧਰ ਵੀ ਦੱਸੋ ਨਾ ਕਿ ਕੀ ਕੁਛ ਚੱਲ ਰਿਹਾ ਹੈ ਉਰੇ। ਤਾਂ ਇਹਨਾਂ ਨੇ ਬਹੁਤ ਸਾਰੀਆਂ ਕਹਿ ਲਓ ਕਿ ਲਾਰੇਬਾਜ਼ੀਆਂ ਜਿਹੜੀਆਂ ਮੁਲਾਜ਼ਮਾਂ ਨਾਲ ਵੀ ਕੀਤੀਆਂ ਸੀਗੀਆਂ। ਬੜੀਆਂ ਵੱਡੀਆਂ ਮੰਗਾਂ ਸੀਗੀਆਂ, ਕੱਲੀ ਗਿਣੀ ਪਈ ਆ ਪੋਟਿਆਂ ਤੇ ਯਾਦ ਆ। ਇਹਨਾਂ ਨੇ ਤਾਂ ਕਿਹਾ ਸੀਗਾ ਕਿ ਦੇਖੋ ਜੀ ਸਰਕਾਰ ਬਣਦੇ ਸਾਰੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿਆਂਗੇ, ਡੀਏ ਦੀਆਂ ਕਿਸ਼ਤਾਂ ਦੇਾਂਗੇ, ਪੁਰਾਣੀ ਪੈਨਸ਼ਨ ਸਕੀਮ, ਇਹ ਸਭ ਤੋਂ ਭਖਦਾ ਮੁੱਦਾ ਵਾ ਔਰ ਸਭ ਤੋਂ ਵੱਡੀ ਮੰਗ ਹੈ ਮੁਲਾਜ਼ਮਾਂ ਦੀ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਬਹਾਲ ਕਰ ਦਿਓ। ਨਹੀਂ, ਕੋਈ ਕੰਮ ਨਹੀਂ ਉਹਦੇ ਤੇ। ਪੈਨਸ਼ਨਰਾਂ ਨੂੰ ਜੋ ਇਹਨਾਂ ਨੇ ਹੋਰ ਸਹੂਲਤਾਂ ਦੇਣੀਆਂ ਹੁੰਦੀਆਂ ਉਹ ਕੁਛ ਵੀ ਨਹੀਂ ਹੈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਇੱਕ ਬਹੁਤ ਵੱਡਾ ਵਾਅਦਾ ਸੀਗਾ। ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਸੇਵਾ ਮੁਕਤ ਪੈਨਸ਼ਨਰ ਸੀਗੇ ਉਹਨਾਂ ਦੀ ਜਿਹੜੀ ਅਦਾਇਗੀ ਸੀਗੀ ਉਹ ਰੋਕੀ ਹੋਈ ਸੀਗੀ। ਉਹ ਕਿਹਾ ਸੀਗਾ ਕਿ ਬਹੁਤ ਜਲਦੀ ਅਸੀਂ ਰਿਲੀਜ਼ ਕਰਾਂਗੇ ਜਿਵੇਂ ਸੱਤਾ ਚਾਹਾਂਗੇ। 4 ਸਾਲ ਬੀਤ ਗਏ, ਕੋਈ ਵੀ ਮੰਗ ਵੇਖ ਲਓ ਜਿਹੜੀਆਂ ਵੀ ਮੈਂ ਗਿਣਾਈਆਂ ਨੇ, ਜੇ ਪੂਰੀਆਂ ਹੋਈਆਂ ਤਾਂ ਤੁਸੀਂ ਦੱਸ ਦਿਓ। ਔਰ ਉਲਟਾ ਹੋਇਆ ਕਿ ਕਦੇ ਮੂੰਹ ਜ਼ਬਾਨੀ ਇਹਨਾਂ ਦੀਆਂ ਤਨਖਾਹਾਂ 'ਤੇ ਰੋਕ ਲਾ ਦਿੱਤੀ, ਕਦੇ ਜਿਹੜੇ ਹੈਗੇ ਆ ਨਵੇਂ ਮੁਲਾਜ਼ਮ ਭਰਤੀ 3 ਸਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਭਾਈ ਬੇਸਿਕ ਪੇ 'ਤੇ ਕੰਮ ਕਰੋ। ਫਿਰ ਕਹਿੰਦੇ ਕਿ ਜਿਹੜਾ ਪੇ ਸਕੇਲ ਆ, ਬੇਸਿਕ ਪੇ ਸਕੇਲ ਜਿਹੜਾ ਉਹ ਕੇਂਦਰ ਵਾਲਾ ਅਸੀਂ ਰੱਖਾਂਗੇ, ਪੰਜਾਬ ਵਾਲਾ ਲਾਗੂ ਨਹੀਂ ਕਰਾਂਗੇ। ਪੰਜਾਬ ਵਾਲਾ ਥੋੜਾ ਜਿਹਾ ਭਾਰਾ ਸੀਗਾ, ਮਤਲਬ ਕਿ ਹੌਲਾ ਕਰਾਂਗੇ। ਇਸ ਤਰ੍ਹਾਂ ਦੀਆਂ ਉੱਤੋਂ ਕਟੌਤੀਆਂ ਕੀਤੀਆਂ। ਪਿੱਛੇ ਜੇ ਵੇਖਿਆ ਹੀ ਆਪਾਂ ਕਿ ਮੁਲਾਜ਼ਮਾਂ ਨੂੰ ਜਿਹੜੇ 200, 300, 400, 500 ਮੋਬਾਈਲ ਦੇ ਭੱਤੇ ਮਿਲਦੇ ਸੀ ਉਹਦੇ ਤੇ ਵੀ ਕੱਟ ਲਾ ਦਿੱਤਾ, ਜਦ ਕਿ ਆਪ ਦਾ 10-10, 15-15 ਹਜ਼ਾਰ ਰੁਪਏ ਦਾ ਟੈਲੀਫੋਨ ਦਾ ਬਿੱਲ ਪਾਈ ਜਾਂਦੇ ਨੇ। ਆਪ 6-6 ਪੈਨਸ਼ਨਾਂ ਲਈ ਜਾਂਦੇ ਨੇ। ਇਹਨਾਂ ਦੀ ਪੁਰਾਣੀ ਪੈਨਸ਼ਨ ਦਾ ਬਹੁਤ ਵੱਡਾ ਭਖਦਾ ਮਸਲਾ ਵਾ, ਉਹਨੂੰ ਛੋਹਿਆ ਤੱਕ ਨਹੀਂ ਇਹਨਾਂ ਨੇ 4 ਸਾਲਾਂ ਦੇ ਵਿੱਚ। ਹੁਣ ਛੋਹਣਾ ਹੀ ਕੀ ਆ, ਹੁਣ ਤੇ ਭੋਗ ਹੀ ਪੈ ਗਿਆ ਨਾ। ਹੁਣ ਤੇ ਆਖਰੀ ਬਜਟ ਪੇਸ਼ ਕਰ ਦਿੱਤਾ, ਜਿਸ ਤਰ੍ਹਾਂ ਤੁਸੀਂ ਸ਼ਬਦ ਇਸਤੇਮਾਲ ਕੀਤਾ ਸੀ। ਤੇ ਮੁਲਾਜ਼ਮ ਹੁਣ ਕੀ ਕਰਨ, ਇੱਕੋ ਇੱਕ ਸਿਰਫ ਤੇ ਸਿਰਫ ਐਲਾਨ ਕਰ ਦਿੱਤਾ ਕਿ 2 ਕਿਸ਼ਤਾਂ ਦੇ ਵਿੱਚ ਤੁਹਾਨੂੰ ਅਦਾਇਗੀ ਦੇਵਾਂਗੇ। ਜਿਹੜਾ ਕੋਈ ਬਕਾਇਆ ਰਹਿ ਗਿਆ ਉਹਦੇ ਵਾਸਤੇ ਝਾਕ ਰੱਖਿਓ ਕਿ ਤੁਹਾਨੂੰ ਇਹੀ ਸਰਕਾਰ ਦੁਬਾਰਾ ਮਿਲ ਜਾਵੇ ਤੇ ਇੱਕ ਅੱਧੀ ਕਿਸ਼ਤ ਕਿਤੇ ਫਿਰ 50 ਸਾਲਾਂ ਬਾਅਦ ਆਪਾਂ ਜਾਰੀ ਕਰ ਦਿਆਂਗੇ ਕਿ ਧੱਕ ਧਕਾ ਕੇ ਸਰਕਾਰ ਨੂੰ ਦੁਬਾਰਾ ਲਿਆਓ। ਬਸ ਕਹਿਣ ਦਾ ਭਾਵ ਇਹ ਆ। ਤਾਂ ਇਸ ਕਰਕੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਐਂਡ ਯੂਟੀ ਮੁਲਾਜ਼ਮ ਜਿਹੜੇ ਹੈਗੇ ਆ ਔਰ ਇਸ ਤੋਂ ਇਲਾਵਾ ਪੈਨਸ਼ਨਰ ਦੇ ਜਿਹੜੇ ਇਹਨਾਂ ਦੇ ਫਰੰਟ ਆ, ਇਹਨਾਂ ਨੇ ਸਾਰਿਆਂ ਨੇ ਸਾਂਝੇ ਤੌਰ 'ਤੇ ਹੀ ਪੁਤਲਾ ਫੂਕਿਆ। ਤੇ ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਦੇਖੀਏ ਤਾਂ ਮੁਲਾਜ਼ਮ ਤਬਕਾ ਜਿਹੜਾ ਖੁਸ਼ ਨਹੀਂ ਹੋਇਆ, ਸਗੋਂ ਉਲਟਾ ਖਾਸ ਤੌਰ 'ਤੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਰਾਜ਼ਗੀ ਵਧੀ ਹੋਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰ ਦਈਏ ਜਿਹੜੀ ਆ ਔਰਤਾਂ ਦੇ ਦਿਹਾੜੇ ਦੇ ਉੱਤੇ। ਔਰਤਾਂ ਨੇ ਸੰਭਾਲਿਆ ਕਿਸਾਨ ਅੰਦੋਲਨ ਦਾ ਮੰਚ। ਜੀ ਮਿੰਟੂ ਜੀ, ਥੋੜੀ ਜੀ ਟੈਕਨੀਕਲ ਪ੍ਰੋਬਲਮ ਦੇ ਕਰਕੇ ਲਾਈਨ ਡ੍ਰੌਪ ਹੋ ਗਈ। ਮੈਨੂੰ ਲੱਗਦਾ ਆਪਣੇ ਫੋਨ ਸਿਸਟਮ ਨੇ ਸੁਣ ਲਿਆ ਵੀ ਇਹਨਾਂ ਨੇ ਆਪਣਾ ਵੀ ਭੱਤਾ ਜਿਹੜਾ ਬੰਦ ਕਰ ਦੇਣਾ ਹੈ, ਤੇ ਤਾਂ ਕਹਿੰਦਾ ਹੋਣਾ ਵੀ ਭਾਈ ਆਪਾਂ ਕਰਦੇ ਹਾਂ ਬੰਦ। ਹੈ ਜੀ। ਤੇ ਅਗਲੀ ਆਪਾਂ ਗੱਲ ਕਰ ਲਈਏ ਵੀ ਔਰਤ ਦਿਹਾੜੇ ਦੇ ਉੱਤੇ ਔਰਤਾਂ ਨੇ ਸਾਂਭਿਆ ਕਿਸਾਨ ਅੰਦੋਲਨ ਦਾ ਮੰਚ।
ਹਾਂਜੀ ਦੇਖੋ, ਅੱਜ ਨਾ ਵੈਸੇ ਤੇ ਪੰਜਾਬੀ ਉਲਝ ਗਏ ਬਜਟ ਦੇ ਵਿੱਚ, ਕਿਉਂਕਿ ਪੰਜਾਬੀ ਮੀਡੀਆ ਨੇ ਫਿਰ ਜ਼ਾਰਾ ਦੀ ਗੱਲ ਆ ਇੱਧਰ ਕੇਂਦਰਿਤ ਹੋ ਜਾਣਾ ਸੀਗਾ। ਵੱਡੇ ਵੱਡੇ ਤੁਹਾਨੂੰ ਪਤਾ ਹੀ ਹੈ ਫਿਰ ਮਾਹਰ ਬੈਠਦੇ ਆ, ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ, ਵੱਡੇ ਵੱਡੇ ਨੁਕਸ ਨਗੋਚਾ ਨਿਕਲਦੇ ਆ। ਤੇ ਮਨਪ੍ਰੀਤ ਸਿੰਘ ਬਾਦਲ ਤੇ ਅੱਜ ਸਾਰਾ ਦਿਨ ਹੈਗੇ ਮੀਡੀਆ ਜੁੜਦੇ ਸੀ, ਬਸ ਉਹੀ ਤੁਹਾਨੂੰ ਪਤਾ ਸ਼ਹਿਰੋ ਸ਼ਾਇਰੀ ਵਾਲੇ ਜੀ ਉਹਨਾਂ ਦੇ ਜਿਹੜੇ ਹੁੰਦੇ ਆ ਅਲਫਾਜ਼ ਡੁੱਲ ਡੁੱਲ ਕੇ ਪੈਂਦੇ ਪਏ ਆ। ਹਰੇਕ ਪੱਤਰਕਾਰ ਨੂੰ ਇੰਟਰਵਿਊ ਦੇ ਰਹੇ ਆ, ਨਾਲ ਐਲਾਨ ਵੀ ਕਰ ਰਹੇ ਆ ਕਿ ਜੇ ਗਾਹ ਸਰਕਾਰ ਬਣ ਵੀ ਗਈ ਤੇ ਮੈਂ ਫਾਈਨੈਂਸ ਮਿਨਿਸਟਰ ਨਹੀਂ ਜੇ ਬਣਨਾ। ਉਹ ਹੁਣ ਪਤਾ ਨਹੀਂ ਕੀ ਚੱਕਰ ਆ, ਬਣਨਗੇ ਕਿ ਨਹੀਂ ਬਣਨਗੇ, ਜੇ ਬਣਨਗੇ ਤਾਂ ਕਿਹੜੇ ਮੰਤਰੀ ਬਣਨਗੇ। ਮੇਰੇ ਖਿਆਲ ਦੇ ਨਾਲ ਇਹਨਾਂ ਵਾਸਤੇ ਇੱਕ ਵੱਖਰਾ ਮਹਿਕਮਾ ਬਣਾ ਦੇਣਾ ਚਾਹੀਦਾ, ਸ਼ਹਿਰੋ ਸ਼ਾਇਰੀ ਵਾਲਾ। ਸ਼ਾਇਰੀ ਜਿਹੜੀ ਆ ਉਹ ਪ੍ਰਫੁੱਲਤ ਕਰਨੀ ਚਾਹੀਦੀ ਹੈ ਇਹਨਾਂ ਨੂੰ। ਖੈਰ ਦੇਖੋ, ਗੱਲ ਇਹ ਆ ਕਿ ਜਿਹੜਾ ਇਸ ਵੇਲੇ ਇਹ ਸਾਰਾ ਮਸਲਾ ਬਣ ਰਿਹਾ ਸੀਗਾ ਬਜਟ ਵਾਲਾ, ਠੀਕ ਉਸੇ ਵੇਲੇ ਜੇ ਆਪਾਂ ਦੇਖੀਏ ਤਾਂ ਦਿੱਲੀ ਦੇ ਬਾਰਡਰਾਂ ਤੇ ਇੱਕ ਬਹੁਤ ਵੱਡਾ ਬੀਬੀਆਂ ਦਾ ਹਜੂਮ ਜਿਹੜਾ ਹੈ ਨਾ, ਉਹ ਬਹੁਤ ਪ੍ਰਸਿੱਧ ਹਿੰਦੀ ਦੇ ਜਿਹੜੇ ਪੱਤਰਕਾਰ ਆ, ਜਿਹੜੇ ਆਜ਼ਾਦ ਸੋਚ ਵਾਲੇ ਪੱਤਰਕਾਰ ਆ, ਉਹਨਾਂ ਦਾ ਧਿਆਨ ਖਿੱਚ ਰਿਹਾ ਸੀ ਆਪਣੇ ਵੱਲ। ਮੈਂ ਬਹੁਤ ਸਾਰੇ ਐਸੇ ਪੱਤਰਕਾਰਾਂ ਦੇ ਵਿਊ ਦੇਖ ਕੇ ਆਇਆ, ਉਹਨਾਂ ਦੇ ਓਪੀਨੀਅਨ ਦੇਖ ਕੇ ਆਇਆ। ਉਹ ਤਾਂ ਅਸ਼ ਕਰ ਰਹੇ ਆ ਕਿ ਕਮਾਲ ਦੀ ਗੱਲ ਹੈ, ਕਿਸੇ ਐਜੀਟੇਸ਼ਨ ਦੇ ਵਿੱਚ, ਕਿਸੇ ਤੀਸਰੇ ਸਟੇਟ ਦੇ ਵਿੱਚੋਂ ਆ ਕੇ ਇਹਦੀ ਜ਼ਬਰਦਸਤ ਹਾਜ਼ਰੀ। ਤਾਂ ਤੁਸੀਂ ਕਹਿ ਸਕਦੇ ਹੋ ਕਿ ਜੈਸਾ ਇਮਕਾਨ ਸੀਗਾ ਤੈਸਾ ਹੀ ਨਤੀਜਾ ਨਿਕਲਿਆ। ਮਤਲਬ ਕਿ ਜਿਵੇਂ ਇਮਕਾਨ ਬਣਿਆ ਸੀਗਾ, ਜਿਸ ਤਰ੍ਹਾਂ ਦਾ ਕਿਤੇ ਨਾ ਕਿਤੇ ਅੰਦਾਜ਼ਾ ਲੱਗਿਆ ਸੀਗਾ ਕਿ ਬਹੁਤ ਵੱਡੀ ਭੀੜ ਬੀਬੀਆਂ ਦੀ ਜਾਣ ਵਾਲੀ ਹੈ ਜੀ, ਪਰ ਉੱਥੇ ਜੇ ਤੁਸੀਂ ਦੇਖੋਗੇ ਤਾਂ ਅੰਦਾਜ਼ੇ ਵੀ ਘੱਟ ਪੈ ਗਏ, ਅੰਦਾਜ਼ੇ ਵੀ ਛੋਟੇ ਪੈ ਗਏ, ਕਿਉਂਕਿ ਭੀੜ ਬਹੁਤ ਜ਼ਿਆਦਾ ਵੱਧ ਗਈ ਉੱਥੇ ਅਚਾਨਕ। ਕਹਿ ਸਕਦੇ ਹੋ ਤੁਸੀਂ ਕਿ ਬੀਬੀਆਂ ਦਾ ਸੈਲਾਬ ਉੱਥੇ ਉਤਰਿਆ ਧਰਤੀ ਤੇ। ਤਾਂ ਇਹੀ ਗੱਲ ਸੀਗੀ ਕਿ ਜਿਹੜੇ ਹੈਗੇ ਸੀਗੇ ਅੰਦੋਲਨਕਾਰੀਆਂ ਦੇ ਮੋਢੀ, ਉਹਨਾਂ ਨੇ ਸਟੇਜ ਵੀ ਇਹਨਾਂ ਦੇ ਹਵਾਲੇ ਕੀਤਾ ਸੀ। ਹਾਲਾਂਕਿ ਇੱਕ ਸਟੇਜ ਹੁਣ ਪਤਾ ਨਹੀਂ ਉਹ ਕਿੱਥੋਂ ਦੀ ਸਟੇਜ ਆ, ਉੱਥੇ ਇੱਕ ਬੀਬੀ ਨੇ ਜਜ਼ਬਾਤਨ ਹੋ ਕੇ ਦੀਪ ਸਿੱਧੂ ਤੇ ਲੱਖੇ ਸਿਧਾਣੇ ਦਾ ਨਾਂ ਲੈ ਕੇ ਨਾਅਰਾ ਲਾਉਣ ਦਾ ਯਤਨ ਕੀਤਾ ਤਾਂ ਮਾਈਕ ਬੰਦ ਕਰ ਦਿੱਤਾ ਗਿਆ ਤੇ ਪਿੱਛੇ ਖੜੀਆਂ ਜਿਹੜੀਆਂ ਕੁਛ ਬੀਬੀਆਂ ਸੀਗੀਆਂ, ਮੇਰੇ ਖਿਆਲ ਦੇ ਨਾਲ ਉਹ ਸਟੇਜ ਸੰਚਾਲਕਾਂ ਹੋਣੀਆਂ ਨੇ, ਉਹਨਾਂ ਨੇ ਰੋਕ ਦਿੱਤਾ। ਬਸ ਇਸ ਚੀਜ਼ ਨੂੰ ਇੰਨੇ ਕੁ ਜੇ ਵਰਤਾਰੇ ਨੂੰ ਤੁਸੀਂ ਮਨਫੀ ਕਰ ਦਿਓਗੇ ਤਾਂ ਬਹੁਤ ਹੀ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ। ਤਾਂ ਦੂਸਰੇ ਪਾਸੇ ਦੇਖੋ, ਕੱਲ ਗੋਲੀ ਵੀ ਚੱਲੀ ਆ ਰਾਤ, ਉਹ ਤੁਸੀਂ ਖਬਰ ਸ਼ਾਇਦ ਸੁਣ ਲਈ ਹੋਣੀ ਹੈ, ਜੇ ਨਹੀਂ ਤੇ ਮੈਂ ਤੁਹਾਨੂੰ ਮਾੜੀ ਜਿਹੀ ਦੱਸ ਦਿੰਦਾ ਕਿ ਇੱਕ ਕਾਰ ਦੇ ਵਿੱਚ ਗਏ ਨੇ, ਨਾਲੇ ਤੇ ਲੰਗਰ ਪਾਣੀ ਛਕਿਆ। ਕਾਰ ਜਿਹੜੀ ਸੀ ਉਹ ਚੰਡੀਗੜ੍ਹ ਨੰਬਰ ਵਾਲੀ ਸੀਗੀ। ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਪਾਣੀ ਪੀਣਾ, ਉਹਨਾਂ ਕਿਹਾ ਪੀ ਲਓ ਜੇ ਇਹੋ ਜਿਹਾ ਹੈਗਾ। ਆਖੇ ਨਹੀਂ, ਅਸੀਂ ਠੰਡਾ ਪਾਣੀ ਪੀਣਾ। ਬੰਦਾ ਪੁੱਛੇ ਤੁਸੀਂ ਮਾਰੂਥਲ ਚੋਂ ਰਨਿੰਗ ਕਰਦੇ ਆਏ ਆ ਕਿ ਠੰਡਾ ਪਾਣੀ ਪੀਣਾ? ਉਹ ਕਹਿੰਦੇ ਜੇ ਇਹੋ ਜਿਹਾ ਹੈਗਾ ਲੈ ਲਓ। ਤੇ ਉੱਥੋਂ ਤੇ ਚਲ ਗਏ, ਮੁੜ ਕੇ ਬੁੜਬੁੜ ਕਰਦੇ ਫੇਰ ਆ ਗਏ, ਆ ਕੇ ਤੇ ਫਾਇਰ ਕਰ ਦਿੱਤੇ ਆ 3। ਆਂਦੇ ਪੰਜਾਬੀ ਬੋਲਦੇ ਸਨ। ਤੇ ਇਹੋ ਜਿਹੇ ਪੰਜਾਬੀ ਆ ਜਿਹੜੇ ਜਾ ਕੇ ਆਪਣੇ ਭਰਾਵਾਂ ਨੂੰ ਗੋਲੀ ਮਾਰ ਰਹੇ ਔਰ ਉਹਨਾਂ ਤੋਂ ਪਹਿਲਾਂ ਲੂਣ ਖਾ ਰਹੇ ਆ ਜੀ। ਇਸ ਤੋਂ ਵੱਡਾ ਕੋਈ ਨਮਕ ਹਰਾਮ ਨਹੀਂ ਹੋ ਸਕਦਾ ਕਿ ਪਹਿਲਾਂ ਤੁਸੀਂ ਉਹਨਾਂ ਤੋਂ ਲੰਗਰ ਛਕਿਆ ਤੇ ਮੁੜ ਕੇ ਤੁਸੀਂ ਇਸ ਪਾਸੇ ਹੋ ਗਏ। ਤਾਂ ਉਹਨਾਂ ਦੀ ਵੀ ਭਾਲ ਜਾਰੀ ਆ। ਜੇ ਤੁਸੀਂ ਤੀਜੇ ਪੱਖ ਤੋਂ ਦੇਖੋਗੇ ਤਾਂ ਅੱਜ ਮੱਧ ਪ੍ਰਦੇਸ਼ ਦੇ ਵਿੱਚ ਵੀ ਟਕੈਤ ਨੇ ਜਾ ਕੇ ਆਪਣਾ ਟਿਕਾਣਾ ਜਿਹੜਾ ਜਮਾ ਲਿਆ। ਉੱਥੇ ਮੇਰੇ ਖਿਆਲ ਦੇ ਨਾਲ 3-4 ਰੈਲੀਆਂ, ਬੜਾ ਜ਼ਬਰਦਸਤ ਇਕੱਠ ਸੀ ਉੱਥੇ ਮੱਧ ਪ੍ਰਦੇਸ਼ ਦੇ ਵਿੱਚ ਵੀ। ਤਾਂ ਤੁਸੀਂ ਦੇਖੋ ਨਾ ਕਿ ਬੈਠਣ ਵਾਲਾ, ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਸੀਗੇ ਕਿ ਬੈਠਣ ਵਾਲਾ ਸੱਚ ਸਾਬਤ ਹੋ ਰਿਹਾ ਕਿ ਰੇਲੇ ਰੇਸ ਲੱਗ ਰਹੀ ਆ ਪੂਰੇ ਇੰਡੀਆ ਦੇ ਵਿੱਚ। ਬੈਠਣ ਪੰਜਾਬ ਨੇ ਫੜਾਤੀ ਹਰਿਆਣੇ ਨੇ ਫੜਾਤੀ ਯੂਪੀ ਤੋਂ ਬਾਅਦ ਰਾਜਸਥਾਨ, ਔਰ ਰਾਜਸਥਾਨ ਤੋਂ ਬਾਅਦ ਅਗਲਾ ਸਟੇਟ ਕਿਹੜਾ ਆ ਗਿਆ? ਮੱਧ ਪ੍ਰਦੇਸ਼। ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਹੇਠਲੇ ਪੱਧਰ ਤੇ ਹਮਾਇਤ ਕਰ ਰਹੀ ਹੈ ਕਿਸਾਨ ਅੰਦੋਲਨ। ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੱਧ ਪ੍ਰਦੇਸ਼ ਤੋਂ ਇਹ ਕੰਮ ਅੱਗੇ ਜਾਏਗਾ। ਤਾਂ ਇੱਕ ਪਾਸੇ ਆਪਾਂ ਕਹਿ ਰਹੇ ਸੀਗੇ ਕਿ ਸ਼ਾਇਦ ਹੁਣ ਖੜੋਤ ਆ ਗਈ ਹੈ ਐਜੂਕੇਸ਼ਨ ਦੇ ਵਿੱਚ, ਜਾਂ ਹਾਜ਼ਰੀ ਜਿਹੜੀ ਹੈ ਉਹ ਘਟ ਰਹੀ ਹੈ। ਤਾਂ ਮੈਨੂੰ ਲੱਗਦਾ ਉਹ ਤਮਾਮ ਚੀਜ਼ਾਂ ਜਿਹੜੀਆਂ ਨੇ ਨਾ ਉਹ ਪਿੱਛੇ ਰਹਿ ਗਈਆਂ। ਇਹ ਅੰਦੋਲਨ ਆਪਣੇ ਆਪ ਨਾਲ ਜਿੱਦ ਕੇ ਇੱਕ ਜਿੱਦਬਾਜ਼ੀ ਕਰ ਰਿਹਾ ਹੈ, ਆਪਣੇ ਆਪ ਨਾਲ ਹੀ ਮੁਕਾਬਲਾ ਕਰ ਰਿਹਾ ਕਿ ਹੋਰ ਉੱਤੇ ਜਾਣਾ, ਮੈਂ ਹੋਰ ਉੱਤੇ ਜਾਣਾ। ਜੀ ਜੀ, ਬਿਲਕੁਲ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕੈਪਟਨ ਨੇ 2022 ਮੁਹਿੰਮ ਦਾ ਆਗਾਜ਼ ਕੀਤਾ, ਪੀਕੇ ਨੇ ਕਰਤਾ ਜੀ ਕੰਮ ਸ਼ੁਰੂ। ਦੇਖੋ, ਆਪਾਂ ਗੱਲ ਹੀ ਕਰਕੇ ਹਟੇ ਹਾਂ ਕਿ ਇਹ ਸਭ ਕੁਛ ਹੈ ਜਿਹੜਾ ਉਹ ਉਸੇ ਹੀ ਐਕਸਰਸਾਈਜ਼ ਦਾ ਹਿੱਸਾ ਜੋ ਅੱਜ ਬਜਟ ਦੇ ਵਿੱਚ ਆ। ਤਾਂ ਪੀਕੇ ਨੇ ਵੀ ਆਪਦਾ ਕੰਮਕਾਰ ਜਿਹੜਾ ਉਹ ਸ਼ੁਰੂ ਕਰ ਦਿੱਤਾ।
ਉਹਦੀ ਟੀਮ ਵੀ ਲੱਗ ਗਈ, ਉਹ ਅੰਕੜੇ ਉਂਕੜੇ ਲੱਭੇਗਾ, ਡਾਟਾ ਖੋਲਦੇ, ਬਹੁਤ ਵੱਡੇ ਪੱਧਰ ਤੇ ਇਹਨਾਂ ਦਾ ਕੰਮ ਹੈ ਜਿਹੜਾ ਬਹੁਤ ਜ਼ਬਰਦਸਤ ਹੁੰਦਾ। ਤਾਂ ਇਹਨਾਂ ਨੇ ਸੱਤ-ਬਕਾਤੀ ਏਜੰਡਾ ਹੈ ਜਿਹੜਾ ਉਹ ਮੰਤਰੀਆਂ ਨੂੰ ਸੌਂਪ ਦਿੱਤਾ। ਕਹਿੰਦੇ ਆ ਕਿ ਜਾ ਕੇ ਤੁਸੀਂ ਆਹ ਗੱਲਾਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਕਰੋ। ਤਾਂ ਲੋਕ ਹੁਣ ਗੱਲ ਕਿਸ ਤਰ੍ਹਾਂ ਸੁਣਦੇ ਆ, ਕਿਸ ਤਰ੍ਹਾਂ ਅੱਗੋਂ ਹੁੰਗਾਰਾ ਦਿੰਦੇ ਆ, ਉਹ ਥੋੜੇ ਹਫ਼ਤੇ ਤੱਕ ਵੇਟ ਕਰ ਲਓ, ਸਭ ਕੁਝ ਸਾਫ਼ ਹੋ ਜਾਣਾ। ਕਣਕਾਂ ਦੀ ਵਾਢੀ ਤੋਂ ਬਾਅਦ ਝੋਨਾ ਲੱਗ ਜਾਣਾ ਤੇ ਝੋਨਾ ਲੱਗਦਿਆਂ ਸਾਰੇ ਇੱਥੇ ਫਿਰ ਮੇਲਾ ਲੱਗ ਜਾਣਾ ਇਲੈਕਸ਼ਨ ਵਾਲਾ। ਤਾਂ ਦੇਖਦੇ ਆ ਉਸ ਸਮੇਂ ਤੱਕ ਕੀ ਪਰਿਸਥਿਤੀਆਂ ਰਹਿੰਦੀਆਂ। ਪਰ ਦਿਲਚਸਪ ਗੱਲ ਇਹ ਆ ਕਿ ਅੱਜ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਕੈਪਟਨ ਅਮਰਿੰਦਰ ਕਿਸੇ ਨੂੰ ਹਰੀ ਝੰਡੀ ਨਹੀਂ ਦਿੱਤੀ, ਪਰ ਜਨਾਬ ਹੋਰੀ ਆਪ ਹੀ ਟੀਕੇ ਨੂੰ ਹਾਇਰ ਕਰਕੇ ਲੈ ਕੇ ਆਏ ਕਿ ਆਪ ਤਾਂ ਥੋੜੀ ਜਿਹੀ ਸੇਵਾ ਦੇ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ। ਔਰ ਲੋਕ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਇਹਨਾਂ ਤੋਂ ਕਰਵਾ ਰਹੇ ਆ। ਤਾਂ ਦੂਜੇ ਪਾਸੇ ਨਾਲ ਹੀ ਜਿਹੜੇ ਇਹਨਾਂ ਦੇ ਆਪਣੇ ਖਾਸ ਬੰਦੇ ਆ ਉਹ ਪ੍ਰੈਸ ਕਾਨਫਰੰਸਾਂ ਕਰਕੇ ਕਹਿ ਦਿੰਦੇ ਆ ਕਿ ਕੈਪਟਨ ਫॉर 2022। ਤਾਂ ਇਹ ਇੱਕ ਪਾਵਰਫੁਲ ਚਿਹਰੇ ਦੀ ਗੇਮ ਆ ਕਿ ਜਿਹੜਾ ਉਹਦਾ ਤੇ ਫਾਰਮੈਲਿਟੀ ਦੇ ਤੌਰ ਤੇ ਕਹਿ ਦਿੰਦਾ ਕਿ ਹਾਲੇ ਹਾਈ ਕਮਾਨ ਨੇ ਫੈਸਲਾ ਕਰਨਾ, ਪਰ ਫੈਸਲੇ ਕਰਕੇ ਲਾਗੂ ਕਰ ਚੁੱਕਾ ਹੈ। ਜੀ ਜੀ, ਕੈਪਟਨ ਨੇ ਹੁਣ BCCI ਨੂੰ ਵੀ ਚਿੱਠੀ ਲਿਖੀ ਹੈ, ਕਹਿੰਦੇ ਵੀ IPL ਦੇ ਜਿਹੜੇ ਮੈਚ ਮੋਹਾਲੀ 'ਚ ਕਰਾਓ। ਹਾਂਜੀ, ਚਿੱਠੀ ਬਸ ਇਹੀ ਆ। ਕੈਪਟਨ ਅਮਰਿੰਦਰ ਸਿੰਘ ਦੇ ਵਾਂਗੂ ਬਾਦਲ ਸਾਹਿਬ ਵੀ ਚਿੱਠੀ ਲਿਖਦਿਆ ਕਰਦੇ ਸਨ ਜਦੋਂ ਵੀ ਪੰਜਾਬ ਤੇ ਕੋਈ ਭੀੜ ਪੈਣੀ, ਕੋਈ ਕਿਸਾਨਾਂ ਦੀ ਖੁਦਕੁਸ਼ੀਆਂ ਦੀ ਗੱਲ ਹੋਣੀ, ਕੋਈ ਹੋਰ ਇਸ ਤਰ੍ਹਾਂ ਦਾ ਕੋਈ ਕ੍ਰਾਈਸਿਸ ਹੋਣਾ, ਉਹਨਾਂ ਨੂੰ ਪੁੱਛਣਾ, ਸਵਾਲ ਕਰਨਾ। ਉਹਨਾਂ ਨੇ ਪੁੱਤਰ ਮੈਂ ਚਿੱਠੀ ਲਿਖ ਦਿੱਤੀ ਆ, ਬਸ ਚਿੱਠੀ ਉਹ ਲਿਖਣ 'ਚ ਹੀ ਰਹੇ ਆ, ਚਿੱਠੀ ਦਾ ਕੋਈ ਜਵਾਬ ਨਹੀਂ ਆਉਂਦਾ ਸੀ ਕਦੇ, ਨਾ ਚਿੱਠੀਆਂ ਤੇ ਐਕਸ਼ਨ ਹੁੰਦੇ ਆ। ਇਹ ਚਿੱਠੀਆਂ ਲਿਖੀ ਜਾਣ, ਜੋ ਮਰਜ਼ੀ ਕਰੀ ਜਾਣ, ਚਿੱਠੀਆਂ ਲਿਖ ਕੇ ਖੁਦ ਨੂੰ ਪਾ ਲੈਣ, ਚੰਗੀ ਗੱਲ ਆ। ਇਹਨਾਂ ਦੀਆਂ ਚਿੱਠੀਆਂ ਉਦੋਂ ਤੇ ਅਮਿਤ ਸ਼ਾਹ ਨੂੰ ਜਾ ਮਿਲਦੇ ਆ ਬਿਨਾਂ ਗੱਲ ਤੋਂ, ਬਿਨਾਂ ਕਿਸੇ ਖਾਸ ਮੌਕੇ ਤੋਂ। ਤੇ ਇਹੋ ਜਿਹੇ ਮੌਕਿਆਂ ਤੇ ਵੀ ਜਾਣ। ਹੁਣ ਵੇਖੋ ਹੜਤਾਲ ਕਿਵੇਂ ਕਿੰਨਾ ਚੱਕਰ ਪੈਣਾ। ਉਹਨਾਂ ਨੇ ਮੰਡੀਆਂ ਬੰਦ ਕਰਨ ਦਾ ਐਲਾਨ ਕਰ ਦਿੱਤਾ, ਉਤੋਂ ਖਰੀਦ ਦਾ ਸਮਾਂ ਆ ਗਿਆ। ਕਣਕ ਜਿਹੜੀ ਆ ਉਹ ਤੇ ਹੁਣ ਪੱਕ ਜਾਣੀ ਆ 2-3 ਹਫ਼ਤਿਆਂ ਤੱਕ, ਤੇ ਉਧਰੋਂ ਵਾਢੀ ਚੱਲ ਪੈਣੀ ਆ, ਕਣਕ ਮੰਡੀ 'ਚ ਆ ਜਾਊਗੀ। ਤੇ ਉਧਰ ਆੜ੍ਹਤੀ ਕਹਿੰਦੇ ਕਿ ਅਸੀਂ ਆੜ੍ਹਤ ਕਰਨਾ ਜਿਹੜਾ ਠੱਪ ਕਰ ਦੇਣਾ, ਮਤਲਬ ਕਿ ਸਿਆਪਾ ਇੱਕ ਹੋਰ ਪੈ ਗਿਆ। ਉਹ ਗੱਲ ਆ, ਆਹ ਗੱਲ ਆ ਕੋਈ ਕਿਸਾਨਾਂ ਦਾ ਮੁੱਦਾ, ਤੁਸੀਂ ਜਾ ਕੇ ਮਿਲ ਲਓ। ਚਿੱਠੀ ਲਿਖੀ ਜੀ, ਅਖੇ ਚਿੱਠੀ ਲਿਖੀ ਜੀ, ਪਤਾ ਨਹੀਂ ਕਿਹੜੇ ਡਾਕਖਾਨੇ 'ਚ ਪਾਉਂਦੇ ਚਿੱਠੀ, ਮੁੜ ਕੇ ਉਹ ਚਿੱਠੀ ਦਾ ਨਾ ਕੋਈ ਜਵਾਬ, ਨਾ ਕੋਈ ਪਤਾ, ਨਾ ਕੋਈ ਸੁਰ। ਤਾਂ ਦੇਖੋ ਮੁਹਾਲੀ ਵਾਲਾ ਕੀ ਚੱਕਰ ਆ ਕਿ ਉਹਨਾਂ ਨੇ ਸ਼ਡਿਊਲ ਜਾਰੀ ਕਰ ਦਿੱਤਾ। ਹੁਣ ਇਹਨਾਂ ਨੇ ਕਰੋਨਾ ਦਾ ਪਹਿਲਾਂ ਰੌਲਾ ਪਾ ਦਿੱਤਾ। ਇੱਕ ਤੇ ਕੁਝ ਪੱਤਰਕਾਰ ਆ, ਉਹਨਾਂ ਨੇ ਉਹ ਪੁਰਾਣੇ ਰੱਖੇ ਹੁੰਦੇ ਆ ਮੂੰਹ ਤੇ ਚੜਾਉਣ ਵਾਲੇ, ਜਿਹਨਾਂ ਨੂੰ ਮਾਸਕ ਕਹਿੰਦੇ ਆ। ਉਹ ਬਾਅਦ ਜਦੋਂ ਉਤੋਂ ਆਉਂਦਾ ਹੁਕਮ ਉਹ ਪੁਰਾਣੇ ਕੱਢ ਕੇ ਬੈਗ ਦੇ ਵਿੱਚੋਂ ਪਾ ਕੇ ਤੇ ਹੇਠਲੇ ਪੱਧਰ ਤੇ ਬਾਜ਼ਾਰਾਂ 'ਚ ਚੱਲ ਜਾਂਦੇ, ਕਰੋਨਾ ਆ ਗਿਆ, ਕਰੋਨਾ ਆ ਗਿਆ। ਉਹ ਹਾਂ 'ਚ ਹਾਂ ਮਿਲਾ ਦਿੰਦੇ, ਮੁੜ ਕੇ ਫਿਰ ਕਹਿੰਦੇ ਪੰਜਾਬ ਵੱਲ ਧੱਕਾ ਹੋ ਰਿਹਾ ਜੀ ਕਿ ਇਹ IPL ਦੇ ਮੈਚ ਨਹੀਂ ਦੇ ਰਹੇ। ਤੇ ਰੌਲਾ ਤੇ ਸਭ ਤੋਂ ਪਹਿਲਾਂ ਕੈਪਟਨ ਤੇ ਕੁਝ ਖਾਸ ਕੈਪਟਨ ਦੇ ਚੈਨਲਾਂ ਨੇ ਪਾਇਆ। ਉਸ ਤੋਂ ਬਾਅਦ ਉਹਨਾਂ ਨੇ ਮੁੱਦਾ ਬਣਾ ਲਿਆ। ਉਹ ਕਹਿੰਦੇ ਕਿ ਅਹਿਮਦਾਬਾਦ ਨੂੰ ਮੈਚ ਦਿਆਂਗੇ, ਬੰਗਲੌਰ ਨੂੰ ਦੇ ਦਿਆਂਗੇ, ਮਦਰਾਸ ਨੂੰ ਦੇ ਦਿਆਂਗੇ, ਦਿੱਲੀ ਨੂੰ ਦੇ ਦਿਆਂਗੇ, ਬੰਬੇ ਨੂੰ ਦੇ ਦਿਆਂਗੇ, ਕਲਕੱਤੇ ਨੂੰ ਦੇ ਦਿਆਂਗੇ, ਪਰ ਤੁਹਾਨੂੰ ਨਹੀਂ ਦੇਣਾ, ਜੋ ਮਰਜ਼ੀ ਕਰ ਲਓ। ਹੁਣ ਚਿੱਠੀ ਲਿਖਦੇ ਪਏ ਆ ਜੀ, ਨਹੀਂ ਅਸੀਂ ਸਾਰੇ ਪ੍ਰਬੰਧ ਕਰ ਲਾਂਗੇ ਜੀ, ਤੁਸੀਂ ਸਾਨੂੰ ਮੈਚ ਦਿਓ, ਫਲਾਣ ਟਮਕਾ। ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇਹਨਾਂ ਨੇ ਉਹ ਕਰੋਨਾ ਵਾਲਾ ਜਦੋਂ ਮਾਮਲਾ ਉਠਾਇਆ ਕਿ ਕਰੋਨਾ ਵੱਧ ਗਿਆ, ਉਹਨਾਂ ਨੇ ਕਰੋਨਾ ਦਾ ਬਹਾਨਾ ਕੈਸ਼ ਕਰ ਲਿਆ। ਪਰ ਸੱਚਾਈ ਕੀ ਆ, ਪਿਛਲੇ ਦਿਨ ਇੱਕ ਅੰਗਰੇਜ਼ੀ ਅਖਬਾਰ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀਗਾ, ਇੱਕ BCCI ਆਫੀਸ਼ੀਅਲ ਦੇ ਹਵਾਲੇ ਨਾਲ, ਹਾਲਾਂਕਿ ਨਾਂ ਨਹੀਂ ਛਾਪਿਆ ਉਹਨਾਂ ਨੇ। ਤਾਂ ਉਹਨੇ ਆਖਿਆ, ਉਹਨੇ ਕਿਹਾ ਕਰੋਨਾ ਕਰਾਨਾ ਦਾ ਤਾਂ ਨਾਂ ਹੀ ਆ। ਹੁਣ ਜਿਵੇਂ ਤੁਸੀਂ ਬੰਬੇ ਨੂੰ ਦੇਖ ਲਓਗੇ, ਉੱਥੇ ਤੇ 10-11 ਹਜ਼ਾਰ ਕੇਸ ਆ ਰਿਹਾ ਡੇਲੀ ਦਾ, ਤੇ ਉੱਥੇ ਤੇ ਮੈਚ ਹੋਣੇ ਆ। ਤੇ ਦੂਜੇ ਪਾਸੇ ਪੰਜਾਬ ਨੂੰ ਇਸ ਕਰਕੇ ਉਹ ਕਹਿੰਦੇ ਲਾਂਭੇ ਰੱਖਿਆ ਗਿਆ। ਚੱਕਰ ਹੈ ਆਹੀ ਕਿਸਾਨਾਂ ਵਾਲਾ। ਜੇ ਉੱਥੇ ਕਿਸਾਨ ਟਰਾਲੀਆਂ ਲਾ ਕੇ ਖਲੋ ਗਏ ਸਟੇਡੀਅਮ ਦੇ ਅੱਗੇ, ਇਹਨਾਂ ਨੇ ਤਾਂ ਤੰਬੂ ਪੱਕੇ ਹੀ ਕੱਢਦੇ ਨੇ ਕਿ ਕੋਈ ਗੱਲ ਨਹੀਂ, ਤੁਸੀਂ ਖੇਡੀ ਚਲੋ ਬਾਹਰ, ਅਸੀਂ ਖੇਡ ਜਾਰੀ ਰੱਖਦੇ ਹਾਂ, ਕੋਈ ਗੱਲ ਨਹੀਂ, ਆ ਜਾਓ। ਤਾਂ ਸਾਰੀ ਦੁਨੀਆ ਦਾ ਮੀਡੀਆ ਉੱਥੇ ਹੋਏਗਾ ਤੇ ਜਲੂਸ ਨਿਕਲੇਗਾ। ਇਹ BCCI ਦੇ ਇੱਕ ਆਫੀਸ਼ੀਅਲ ਨੇ ਵਿਚਲੀ ਗੱਲ ਦੱਸੀ ਹੈ ਕਿ ਅਸਲ ਦੇ ਵਿੱਚ ਗੱਲ ਤੇ ਹਾਂ ਆ, ਮਤਲਬ ਕਿ ਧੂਏ ਦਾ ਪੱਜ ਲਾ ਕੇ ਰੋਣ ਵਾਲੀ ਗੱਲ ਆ ਕਿ ਇਹ ਹੁਣ ਧੂਏ ਦਾ ਪੱਜ ਲਾ ਕੇ ਰੋਂਦੇ ਪਏ ਆ। ਅਸਲ ਦੇ ਵਿੱਚ ਇਹ ਤੁਹਾਨੂੰ ਮੇਜ਼ਬਾਨੀ ਇਸੇ ਕਰਕੇ ਨਹੀਂ ਦੇ ਰਹੇ ਕਿ ਇਹਨਾਂ ਦੇ ਕਿਸਾਨਾਂ ਨੇ ਸਾਡਾ ਜਲੂਸ ਕਢਵਾ ਦੇਣਾ। ਵੈਸੇ ਜਲੂਸ ਤੋਂ ਚੇਤਾ ਆ ਗਿਆ,
ਕਿ ਜੇ ਆਸਟ੍ਰੇਲੀਆ ਦੇ ਮੈਦਾਨਾਂ 'ਚ ਕਿਸਾਨ ਜੀ। ਪ੍ਰਦਰਸ਼ਨ ਦੀ ਹਾਜ਼ਰੀ ਜਿਹੜੀ ਆ ਉਹ ਦਰਜ ਕੀਤੀ ਜਾ ਸਕਦੀ ਆ, ਤਾਂ ਮੈਨੂੰ ਲੱਗਦਾ ਕਿ ਜਿਹੜੇ ਅੰਬਾਨੀ ਦੇ ਘਰ ਦੇ ਅੱਗੇ ਪਹੁੰਚ ਜਾਂਦੇ ਆ, ਅਜੇ ਦੇਵਗਨ ਨੂੰ ਰੋਕ ਲੈਂਦੇ ਆ, ਹੋਰ ਇਸ ਤਰ੍ਹਾਂ ਦੇ ਬੰਦਿਆਂ ਨੂੰ ਖਿਲਾਰ ਲੈਂਦੇ ਆ, ਉਹ ਸਟੇਡੀਅਮ 'ਚ ਉੱਥੇ ਪਹੁੰਚ ਜਾਣਗੇ, ਕਿਰਾਇਆ ਭਾੜਾ ਹੀ ਥੋੜਾ ਜਿਹਾ ਵੱਧ ਲੱਗ ਜੂ। ਜੀ ਜੀ ਜੀ, ਇਹ ਤਾਂ ਗੱਲ ਹੈ। ਦਿੱਲੀ ਦੇ ਬਾਰਡਰ ਤੇ ਤਾਂ ਬੈਠੇ, ਉੱਥੇ ਤਾਂ 2-4 ਮੈਚ ਹੋਣਗੇ ਹੀ। ਤੇ ਮਿੰਟੂ ਜੀ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਪਤੀ ਆ। ਮਿਲਦੇ ਹਾਂ ਜੀ ਅਗਲੀ ਵਾਰ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।